ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ ਮੈਂ ਬਾਅਦ 'ਚ ਪੜਾਂਗੀ। ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅੱਜ ਦਾ ਅਸੀਂ ਇਹ ਸਲੋਟ ਇੱਕ ਯੰਗ ਸਿੱਖ ਲਗਭਗ 15 ਸਾਲ ਦੀ ਉਮਰ ਵਾਲਾ ਨੌਜਵਾਨ ਕਰਮਬੀਰ ਸਿੰਘ ਜੀ ਉਸ ਸਕੂਲ ਪ੍ਰੋਜੈਕਟ ਨੂੰ ਜਿਹੜਾ ਹੈ ਉਸ ਨੂੰ ਅਸੀਂ ਸਰੈਂਡਰ ਕਰ ਰਹੇ ਹਾਂ ਜੀ, ਜਿਹੜਾ ਕਿ ਉਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਪੇਪਰ Y6 ਡਿਜ਼ਰਵ ਖਾਲਿਸਤਾਨ ਜੀ ਇਸ ਮੁੱਦੇ ਤੇ ਉਹਨਾਂ ਨੇ ਆਪਣਾ ਆਫੀਸ਼ੀਅਲ ਜਿਹੜਾ ਰਾਈਟ ਅਪ ਹੈ ਉਹ ਪ੍ਰੈਜ਼ੈਂਟ ਕੀਤਾ ਜੀ। ਸੋ ਇਹਦੀ ਕਾਪੀ ਮੈਨੂੰ ਮਿਲੀ ਔਰ ਮੈਂ ਸਮਝਦਾ ਹਾਂ ਵੀ ਸਾਡੇ ਲਈ ਇਹ ਬੜੇ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਸਾਡੇ ਇੱਥੋਂ ਦੇ ਜੰਮੇ ਪਲੇ ਬੱਚੇ ਬੱਚੀਆਂ ਛੋਟੀ ਉਮਰ 'ਚ ਵੀ ਕਿਸ ਪੱਧਰ ਤੇ ਸੋਚਦੇ ਨੇ, ਕਿਵੇਂ ਖਾਲਿਸਤਾਨ ਦਾ ਕਨਸੈਪਟ ਉਹਨਾਂ ਨੂੰ ਕਲੀਅਰ ਹੈ। ਔਰ ਉਹ ਸਿਰਫ ਗੁਰਦੁਆਰਿਆਂ ਦੀਆਂ ਸਟੇਜਾਂ ਤੱਕ ਹੀ ਗੱਲ ਹੁਣ ਮਹਿਦੂਦ ਨਹੀਂ ਹੈ। ਇਹ ਰਿਸਰਚ ਪ੍ਰੋਜੈਕਟ ਯੂਨੀਵਰਸਿਟੀਜ਼ PhD ਲੈਵਲ ਤੇ ਤਾਂ ਹੈ ਹੀ ਸੀ, ਲੇਕਿਨ ਹੁਣ ਸਕੂਲ ਲੈਵਲ ਦੇ ਪ੍ਰੋਜੈਕਟਸ ਦੇ ਵਿੱਚ ਵੀ ਜਿਹੜਾ ਇਸ ਗੱਲ ਨੂੰ ਐਡ ਕੀਤਾ ਉਹਨਾਂ ਨੇ। ਸੋ ਇਹਨੂੰ ਮੈਂ ਅੰਗਰੇਜ਼ੀ 'ਚ ਪੜ੍ਹਾਂਗਾ ਨਾਲ ਦੀ ਨਾਲ ਜਿਹੜੇ ਸਾਡੇ, ਕਿਉਂਕਿ ਪ੍ਰੋਗਰਾਮ ਸਾਡਾ ਪੰਜਾਬੀ 'ਚ ਹੈ ਔਰ ਅਸੀਂ ਪੰਜਾਬੀ ਅਨੁਵਾਦ ਵੀ ਕਰਾਂਗੇ। ਜੀ ਜੀ। ਇਹ ਟੌਪਿਕ ਹੈ Y6 ਡਿਜ਼ਰਵ ਖਾਲਿਸਤਾਨ। ਜੀ। Who want to stay in a country that doesn't even treat individuals equally? ਐਸੇ ਦੇਸ਼ 'ਚ ਕੌਣ ਰਹਿਣਾ ਚਾਹੁੰਦਾ ਹੈ ਜਿੱਥੇ ਕਿ ਸ਼ਹਿਰੀਆਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਜੀ। What if the country someone called their motherland had set out to get rid of their whole religion while thousands and thousands had sacrificed their own lives to keep the religion alive? ਉਸ ਦੇਸ਼ ਬਾਰੇ ਕੀ ਕਿਹਾ ਜਾਏ ਜਿਨ੍ਹਾਂ ਨੇ ਆਪਣੀ ਮਦਰਲੈਂਡ ਕਿਹਾ ਹੋਏ, ਆਪਣੀ ਮਾਂ ਭੂਮੀ ਕਿਹਾ ਹੋਏ, ਉਹਨਾਂ ਦੇ ਧਰਮ ਨੂੰ ਹੀ ਉਹ ਦੇਸ਼ ਖਤਮ ਕਰਨਾ ਚਾਹੇ, ਔਰ ਉਸ ਕੌਮ ਨੂੰ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਤਿਹਾਸ ਦੇ ਵਿੱਚ ਕੁਰਬਾਨੀਆਂ ਕੀਤੀਆਂ ਹੋਣ। ਜੀ। The Indian government is responsible for the countless number of deaths and the poor treatment of Sikhs in India in the past and now in the present. ਭਾਰਤ ਦੀ ਸਰਕਾਰ ਬੀਤੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਊਂਟਲੈਸ ਹੁੰਦਾ ਅਣਗਿਣਤ ਸਿੱਖਾਂ ਦੀ ਮੌਤ ਲਈ ਜ਼ਿੰਮੇਵਾਰ ਹੈ ਔਰ ਅੱਜ ਵੀ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਮਾੜਾ ਸਲੂਕ ਹੋ ਰਿਹਾ। Sikhs deserve their own country from which they can escape the tyranny of India and its government. ਸਿੱਖਾਂ ਨੂੰ ਆਪਣਾ ਦੇਸ਼ ਚਾਹੀਦਾ ਤਾਂ ਕਿ ਉਹ ਭਾਰਤ ਦੇ ਜ਼ੁਲਮਾਂ ਤੋਂ ਛੁਟਕਾਰਾ ਪਾ ਸਕਣ। ਜੀ। Despite being in the minority of the country, the Sikhs played a significant role in the freedom struggle of India. ਭਾਵੇਂ ਸਿੱਖਾਂ ਦੀ ਗਿਣਤੀ ਥੋੜੀ ਹੈ ਪਰ ਉਹਨਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ। Sikhs made 80% of the sacrifices despite making up 2% of total population of India. ਭਾਵੇਂ ਉਹਨਾਂ ਦੀ ਆਬਾਦੀ ਭਾਰਤ 2% ਹੈ ਪਰ ਉਹਨਾਂ ਨੇ 80% ਤੋਂ ਜ਼ਿਆਦਾ ਕੁਰਬਾਨੀਆਂ ਭਾਰਤ ਦੀ ਆਜ਼ਾਦੀ ਲਈ ਕੀਤੀਆਂ। When the British decided to leave India in 1946, it was set on being partitions amongst the Hindus and Muslims, drawing the line right in the middle of the Sikh state of Punjab. ਜਦੋਂ ਅੰਗਰੇਜ਼ਾਂ ਨੇ 1946 ਦੇ ਵਿੱਚ ਭਾਰਤ ਨੂੰ ਜਿਹੜਾ ਆਜ਼ਾਦੀ ਦੇਣ ਦਾ ਫੈਸਲਾ ਕੀਤਾ ਤਾਂ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਹੜੀ ਲਾਈਨ ਖਿੱਚੀ ਗਈ ਉਹ ਪੰਜਾਬ ਦੀ ਹਿੱਕ ਵਿਚਾਲਿਓਂ ਸੀ ਜਾਂ ਪੰਜਾਬ ਦੇ ਵਿੱਚ ਹੀ ਉਹਦੀ ਡਿਵੀਜ਼ਨ ਹੁੰਦੀ ਸੀ। ਜੀ। The British saw Sikhs as a third group who should have their own separate land just as the Hindus and the Muslims. ਅੰਗਰੇਜ਼ਾਂ ਨੇ ਸਿੱਖਾਂ ਨੂੰ ਤੀਸਰੀ ਧਿਰ ਵਜੋਂ ਜਿਹੜਾ ਤਸਲੀਮ ਕੀਤਾ ਤਾਂ ਕਿ ਹਿੰਦੂਆਂ ਤੇ ਮੁਸਲਮਾਨਾਂ ਵਾਂਗ ਉਹ ਵੀ ਆਪਣਾ ਦੇਸ਼ ਲੈ ਸਕਣ। ਜੀ ਜੀ। Leaders from both India and Pakistan tried to get Sikhs on their side so the whole state of Punjab would go to the nation that the Sikhs choose to stay with. ਕਿ ਦੋਨਾਂ ਨੇ ਹਿੰਦੂਆਂ ਔਰ ਮੁਸਲਮਾਨਾਂ ਦੀ ਲੀਡਰਸ਼ਿਪ ਨੇ ਸਿੱਖਾਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਤਾਂ ਕਿ ਸਾਰੇ ਦਾ ਸਾਰਾ ਪੰਜਾਬ ਇੰਡੀਆ ਜਾਂ ਪਾਕਿਸਤਾਨ ਦਾ ਹਿੱਸਾ ਬਣ ਸਕੇ ਜੋ ਕਿ ਸਿੱਖ ਚਾਹਣਗੇ ਕਿ ਕਿੱਧਰ ਨੂੰ ਜਾਣ। ਜੀ। The national leaders of the Congress party including Gandhi and Nehru had assured the Sikh leaders that their interests would be protected in India after the independence. ਨੈਸ਼ਨਲ ਕਾਂਗਰਸ ਦੇ ਲੀਡਰ ਗਾਂਧੀ ਤੇ ਨਹਿਰੂ ਨੇ ਸਿੱਖਾਂ ਨੂੰ ਭਰੋਸਾ ਦਿਵਾਇਆ ਕਿ 47 ਤੋਂ ਬਾਅਦ ਉਹਨਾਂ ਦੇ ਹਿੱਤ ਜਿਹੜੇ ਨੇ ਭਾਰਤ ਦੇ ਵਿੱਚ ਉਹ ਸੁਰੱਖਿਅਤ ਹੋਣਗੇ। ਜੀ। During a press conference in Calcutta on July 6, 1946, Pandit Nehru remarked, "I see nothing wrong in an area and a setup in the north wherein the Sikhs can also experience the glow of freedom." ਜੀ। 1946 6 ਜੁਲਾਈ ਨੂੰ ਨਹਿਰੂ ਨੇ ਕਲਕੱਤੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇ ਭਾਰਤ ਦੇ ਉੱਤਰ ਵਿੱਚ ਸਿੱਖਾਂ ਦੇ ਲਈ ਇੱਕ ਸੂਬਾ ਬਣਾ ਦਿੱਤਾ ਜਾਏ ਤਾਂ ਕਿ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਜੀ। Finally, in August of 1947, India was freed and split into two nations of Pakistan and India.
1947 ਚ ਭਾਰਤ ਜਿਹੜਾ ਹੈ ਉਹ ਦੋ ਹਿੱਸਿਆਂ ਚ ਭਾਰਤ ਤੇ ਪਾਕਿਸਤਾਨ ਚ ਵੰਡਿਆ ਗਿਆ। Sikhs had decided to stay with India, so all of those on the Pakistan side of the Punjab had migrated over to the Indian side of Punjab, leaving everything behind. ਸਿੱਖਾਂ ਨੇ ਭਾਰਤ ਨਾਲ ਰਹਿਣ ਨੂੰ ਤਰਜੀਹ ਦਿੱਤੀ ਤੇ ਇਸ ਤਰ੍ਹਾਂ ਜਿਹੜੇ ਪਾਕਿਸਤਾਨੀ ਪੰਜਾਬ ਜਾਂ ਉਸ ਪਾਸੇ ਸਿੱਖ ਸੀ ਉਹਨਾਂ ਸਾਰਿਆਂ ਨੂੰ ਹੀ ਮਾਈਗ੍ਰੇਟ ਕਰਕੇ ਇੱਧਰ ਆਣਾ ਪਿਆ। ਜੀ The riots broke out during the migration in which 2.5% of Sikh population was killed. 47 ਦੇ ਵਿੱਚ ਦੰਗੇ ਸ਼ੁਰੂ ਹੋ ਗਏ ਔਰ ਸਿੱਖ ਆਬਾਦੀ ਦਾ ਕੁੱਲ ਸਿੱਖ ਆਬਾਦੀ ਦਾ 2.5% ਇਸ 47 ਦੇ ਦੰਗਿਆਂ ਦੇ ਵਿੱਚ ਮਾਰਿਆ ਗਿਆ। ਜੀ As India received independence, Nehru had become the prime minister. ਭਾਰਤ ਆਜ਼ਾਦ ਹੋਇਆ, ਨਹਿਰੂ ਪ੍ਰਧਾਨ ਮੰਤਰੀ ਬਣਿਆ। When Sikh leaders reminded him of his promise for the autonomous state for Punjab, he rejected, stating that the times had changed. ਜਦੋਂ ਸਿੱਖਾਂ ਨੇ ਉਹਨੂੰ ਯਾਦ ਕਰਵਾਇਆ ਜੋ ਇਕਰਾਰ ਉਹਨੇ ਸਿੱਖਾਂ ਨਾਲ ਕੀਤੇ ਸੀ ਜੀ ਜੀ ਤਾਂ ਉਸਨੇ ਕਿਹਾ ਕਿ ਹੁਣ ਸਮਾਂ ਬਦਲ ਗਿਆ। Sikhs were living as minority in a Hindu majority Punjab. ਪੰਜਾਬ ਦੇ ਵਿੱਚ ਹਿੰਦੂ ਬਹੁ ਗਿਣਤੀ 'ਚ ਸਨ ਔਰ ਸਿੱਖ ਘੱਟ ਗਿਣਤੀ ਸਨ। ਜੀ They wanted to carve out a new Punjab state based on Punjabi speaking areas so that new Punjab would have Sikhs in a majority where the distinct Sikh identity could be preserved. ਸਿੱਖਾਂ ਦੀ ਮੰਗ ਸੀ ਕਿ ਪੰਜਾਬੀ ਤੇ ਆਧਾਰਿਤ ਇੱਕ ਸੂਬਾ ਬਣਾਇਆ ਜਾਏ ਤਾਂ ਕਿ ਉਹਨਾਂ ਦੀ ਵੱਖਰੀ ਪਛਾਣ ਰਹਿ ਸਕੇ ਔਰ ਉਹਦੇ 'ਚ ਬਹੁ ਗਿਣਤੀ 'ਚ ਹੋ ਸਕਣ। ਜੀ The Indian government held a linguistic based consensus of which the Hindu newspapers insisted that all Hindus in Punjab to declare Hindi as their mother tongue even though Punjabi was their first language. ਉਸ ਮਰਦਮਸ਼ੁਮਾਰੀ ਦੇ ਵਿੱਚ ਜਿਹੜੀ ਪੰਜਾਬ 'ਚ ਕਰਵਾਈ ਗਈ ਹਿੰਦੂ ਅਖਬਾਰਾਂ ਨੇ ਇਹ ਪ੍ਰੀਚ ਕੀਤਾ ਕਿ ਸਾਰੇ ਹਿੰਦੂ ਆਪਣੀ ਬੋਲੀ ਜਿਹੜੀ ਆ ਹਿੰਦੀ ਲਿਖਾਣ ਜੀ ਭਾਵੇਂ ਕਿ ਉਹਨਾਂ ਦੀ ਜਿਹੜੀ ਮਾਂ ਬੋਲੀ ਸੀ ਉਹ ਪੰਜਾਬੀ ਸੀ। The outcome of their demand was that the Hindu dominated area broke off in Punjab and left the current day Punjab on the map which is a significantly smaller territory than before. ਇਹਦਾ ਨਤੀਜਾ ਇਹ ਹੋਇਆ ਕਿ ਜਿਹੜਾ ਪੰਜਾਬ ਬਣਿਆ ਅੱਜ ਉਹ ਬਹੁਤ ਛੋਟਾ ਰਹਿ ਗਿਆ ਕਿਉਂਕਿ ਹਿੰਦੂਆਂ ਨੇ ਆਪਣੀ ਬੋਲੀ ਜਿਹੜੀ ਆ ਉਹ ਹਿੰਦੀ ਲਿਖਾਈ ਸੀ। ਜੀ In 1972, Akali Dal, the Sikh leadership party in Punjab, declared the Anandpur resolution which asked for giving back some part taken away from Punjab and other basic Sikh welfare proposals, but the Indian government was not ready to accept any of those. 1972 ਦੇ ਵਿੱਚ ਅਕਾਲੀਆਂ ਨੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਪਾਸ ਕੀਤਾ ਤਾਂ ਕਿ ਜਿਹੜਾ ਪੰਜਾਬ ਦੇ ਇਲਾਕੇ ਬਾਹਰ ਰਹਿ ਗਏ ਨੇ ਉਹ ਪੰਜਾਬ ਨੂੰ ਮਿਲਣ ਔਰ ਹੋਰ ਸਿੱਖ ਭਲਾਈ ਦੀਆਂ ਕੁਝ ਮੰਗਾਂ ਉਹਨਾਂ ਨੇ ਕੀਤੀਆਂ ਜਿਹੜੀਆਂ ਕਿ ਉਹਨਾਂ ਨੇ ਨਹੀਂ ਮੰਨੀਆਂ। The resolution was forgotten for a long time until later in 1980 ਸੰਤ ਜਰਨੈਲ ਸਿੰਘ ਪਿੰਡਾਂਵਾਲੇ adopted it. ਉਹਨੂੰ ਭੁਲਾ ਦਿੱਤਾ ਗਿਆ ਸੀ ਪਰ 1980 ਚ ਸੰਤ ਪਿੰਡਾਂਵਾਲਿਆਂ ਨੇ ਦੁਬਾਰਾ ਉਸ ਨੂੰ ਯਾਦ ਕਰਵਾਇਆ। ਜੀ ਜਰਨੈਲ ਸਿੰਘ ਪਿੰਡਾਂਵਾਲੇ was a motivational Sikh leader and was given the title of a sant. ਸੰਤ ਪਿੰਡਾਂਵਾਲੇ ਬੜੇ ਇੱਕ ਉਤਸ਼ਾਹ ਭਰਪੂਰ ਔਰ ਜਿਹੜੇ ਨੇ ਮੋਟੀਵੇਸ਼ਨ ਵਾਲੇ ਲੀਡਰ ਸਨ ਉਹਨਾਂ ਨੂੰ ਸੰਤ ਕਰਕੇ ਸੰਬੋਧਨ ਕੀਤਾ ਜਾਂਦਾ ਸੀ। He was given this title because of his saintly actions as he got much of the youth in Punjab to become Sikhs through his motivational speeches. ਉਹਨਾਂ ਨੂੰ ਸੰਤ ਇਸ ਲਈ ਕਿਹਾ ਗਿਆ ਕਿ ਉਹਨਾਂ ਦੇ ਬੜੇ ਪ੍ਰਭਾਵਸ਼ਾਲੀ ਔਰ ਉਤਸ਼ਾਹ ਭਰਪੂਰ ਭਾਸ਼ਣਾਂ ਦੇ ਨਾਲ ਬਹੁਤ ਸਾਰੇ ਨੌਜਵਾਨ ਸਿੱਖੀ ਵੱਲ ਪਰਤੇ। He gave energy to Punjab and rejuvenated Sikhism in many areas. ਉਹਨਾਂ ਦੀ ਆਮਦ ਨੇ ਸਿੱਖਾਂ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਜੀ ਔਰ ਬਹੁਤ ਸਾਰੇ ਜਿਹੜੀ ਹੈ ਸਿੱਖ ਉਹ ਵਾਪਸ ਆਪਣੇ ਧਰਮ ਵੱਲ ਪਰਤੇ। In order to hurt the Sikh values and identity, the Indian government gave birth to a cult called the Nirankaris and their leader Gurbachan Singh said and did a number of things considered blasphemous to Sikhism. So ਸਿੱਖੀ ਨੂੰ ਝਟਕਾ ਦੇਣ ਲਈ ਸਰਕਾਰ ਨੇ ਨਿਰੰਕਾਰੀਆਂ ਨੂੰ ਖੜਾ ਕੀਤਾ ਜਿਨ੍ਹਾਂ ਦੇ ਲੀਡਰ ਗੁਰਬਚਨ ਸਿੰਘ ਨੇ ਬਹੁਤ ਸਾਰੀਆਂ ਸਿੱਖ ਧਰਮ ਦੇ ਖਿਲਾਫ ਸਿੱਖਾਂ ਨੂੰ ਤਕਲੀਫ ਦੇਣ ਵਾਲੀਆਂ ਗੱਲਾਂ ਕੀਤੀਆਂ। ਜੀ In 1978, Gurbachan Singh hosted an event in the holy city of Amritsar that was opposed by Sikhs. 1978 ਚ ਗੁਰਬਚਨ ਸਿੰਘ ਨੇ ਅੰਮ੍ਰਿਤਸਰ ਚ ਇੱਕ ਆਪਣਾ ਸਮਾਗਮ ਰੱਖਿਆ ਜਿਹਦਾ ਸਿੱਖਾਂ ਨੇ ਵਿਰੋਧ ਕੀਤਾ। During the protest, the Nirankaris opened fire on protesters, killing 13 Sikhs, but Gurbachan Singh was let go without any charges. ਜੀ ਸੋ ਉਸ ਸਮਾਗਮ ਦੇ ਖਿਲਾਫ ਪ੍ਰੋਟੈਸਟ ਕਰਦੇ ਸਿੱਖਾਂ ਤੇ ਨਿਰੰਕਾਰੀਆਂ ਨੇ ਗੋਲੀ ਚਲਾਈ, 13 ਸਿੱਖ ਮਾਰੇ ਗਏ ਜੀ ਪਰ ਉਸ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਜੀ After this event in 1980, Sant Jarnail Singh Pindawale started a movement against the Indian government called Dharmyudh Morcha, asking it to accept the Anandpur resolution. ਇਸ ਤੋਂ ਬਾਅਦ ਸੰਤਾਂ ਨੇ ਸੰਤ ਪਿੰਡਾਂਵਾਲਿਆਂ ਨੇ ਧਰਮਯੁੱਧ ਮੋਰਚਾ ਸ਼ੁਰੂ ਕੀਤਾ ਜਿਹਦੀ ਮੰਗ ਸੀ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਮੰਨਿਆ ਜਾਏ। ਜੀ ਜੀ Akali Dal also supported Pindawale and revised the Anandpur resolution by including demands such as transfer of Chandigarh, the left-out Punjabi-speaking areas of Punjab to be added back, improvement to Amritsar airport, the relaying of Shabad Kirtan program from Golden Temple and on All India Radio, more powers to the states in general.
ਉਹਦੇ 'ਚ ਅਕਾਲੀਆਂ ਨੇ ਹੋਰ ਮੰਗਾਂ ਐਡ ਕੀਤੀਆਂ, ਜਿਵੇਂ ਕਿ ਹਰਿਮੰਦਰ ਸਾਹਿਬ ਤੋਂ ਕੀਰਤਨ ਜਿਹੜਾ ਉਹ ਰਿਲੇ ਕੀਤਾ ਜਾਏ, ਅੰਮ੍ਰਿਤਸਰ 에ਅਰਪੋਰਟ ਨੂੰ ਇੰਪਰੂਵ ਕੀਤਾ ਜਾਏ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏ ਇਤਿਆਦਿਕ। ਜੀ ਜੀ। This demand charter was sent to Prime Minister Indira Gandhi, urging her to accept all these demands within 40 days. 40 ਦਿਨ ਦਾ ਨੋਟਿਸ ਦਿੱਤਾ ਗਿਆ ਇੰਦਰਾ ਗਾਂਧੀ ਨੂੰ ਕਿ ਉਹਨਾਂ ਨੂੰ ਮੰਨੇ। ਜੀ। Having received no response, the Akali Dal held a massive protest demonstration in Delhi, and hatred between Hindus and Sikhs to Punjab built out even more, and the situation became much more violent over time. ਇਹਦੇ ਨਾਲ ਆਪਸ 'ਚ ਹਿੰਦੂਆਂ ਸਿੱਖਾਂ ਦੇ ਵਿੱਚ ਹੋਰ ਵੀ ਜਿਹੜੀ ਹੈ ਨਫ਼ਰਤ ਵਾਲੀ ਗੱਲ ਬਣ ਗਈ। ਜੀ। Sant Jarnail Singh Pindawale and a group of Sikhs moved to the Akal Takht, a holy shrine for the Sikhs. When Sant Jarnail Singh Pindawale moved to the Akal Takht, he kept about 250 old rifles, assault weapons and grenades with him. ਸੰਤ ਪਿੰਡਰਾਵਾਲੇ ਆਪਣੇ ਗਰੁੱਪ ਦੇ ਨਾਲ ਅਕਾਲ ਤਖਤ ਸਾਹਿਬ ਤੇ ਆ ਗਏ, ਜਿੱਥੇ ਉਹਨਾਂ ਨੇ ਥੋੜੇ ਹਥਿਆਰ ਵੀ ਰੱਖੇ, ਜਿਨ੍ਹਾਂ 'ਚ 250 ਪੁਰਾਣੀਆਂ ਰਾਈਫਲਾਂ, ਕੁਝ ਅਸਾਲਟ ਵੈਪਨ ਤੇ ਗ੍ਰਨੇਡ ਸਨ। He also held numerous protests statewide. Sikhs all over Punjab supported Pindawale movement and took part in it. ਸਿੱਖਾਂ ਨੇ ਪੰਜਾਬ ਪਿੰਡਾਂ ਵਾਲਿਆਂ ਦੀ ਮੂਵਮੈਂਟ ਦੀ ਹਮਾਇਤ ਕੀਤੀ। ਜੀ। Seeing this, Indira Gandhi was enraged, and the final straw was drawn when the Sikhs were making plans to stop the water supply to the rest of India until they received their rights. ਇੰਦਰਾ ਗਾਂਧੀ ਜਿਹੜੀ ਹੈ ਗੁੱਸੇ 'ਚ ਭਰ ਗਈ, ਔਰ ਉਹਨਾਂ ਨੇ ਜਿਹੜਾ ਅਕਾਲੀਆਂ ਨੇ ਨਵਾਂ ਫੇਜ਼ ਸ਼ੁਰੂ ਕਰਨਾ ਸੀ ਮੂਵਮੈਂਟ ਦਾ ਕਿ ਪੰਜਾਬ ਦਾ ਪਾਣੀ ਦੂਸਰੀਆਂ ਸਟੇਟਾਂ ਨੂੰ ਜਿਹੜੀਆਂ ਕਿ ਲੁੱਟ ਰਹੀਆਂ ਸੀ ਨਾ ਦਿੱਤਾ ਜਾਏ, ਉਸ ਨੇ ਜਿਹੜਾ ਫਿਰ ਕੁਝ ਕਰਨ ਦਾ ਫੈਸਲਾ ਕੀਤਾ। They decided to initiate their plan on June 3rd, 1984, but Indira Gandhi launched an attack on Harmandir Sahib called Operation Blue Star. ਅਕਾਲੀਆਂ ਨੇ ਪ੍ਰੋਗਰਾਮ 3 ਜੂਨ ਤੋਂ ਸ਼ੁਰੂ ਕਰਨਾ ਸੀ, ਪਰ ਉਸ ਦਿਨ ਹੀ ਇੰਦਰਾ ਗਾਂਧੀ ਨੇ ਫੁੱਲ ਸਕੇਲ ਆਰਮੀ ਅਟੈਕ ਜਿਹੜਾ ਹੈ ਉਹ ਹਰਮੰਦਰ ਸਾਹਿਬ ਦੇ ਉੱਤੇ ਕਰਤਾ। The Indian army invaded Harmandir Sahib and tried to seize control. ਉਹਨਾਂ ਨੇ ਹਮਲਾ ਕੀਤਾ ਔਰ ਕਬਜ਼ਾ ਲੈਣਾ ਚਾਹਿਆ। As Cynthia Mahmood said, ਇਹ ਸਿੰਥੀਆ ਮਹਿਮੂਦ ਪ੍ਰੋਫੈਸਰ ਆਫ ਐਂਥਰੋਪੋਲੋਜੀ ਮੇਨ ਯੂਨੀਵਰਸਿਟੀ 'ਚ ਸੀ, ਹੁਣ ਨੋਟਰ ਡੇਮ 'ਚ ਨੇ, ਜਿਨ੍ਹਾਂ ਨੇ ਇੱਕ ਕਿਤਾਬ ਲਿਖੀ ਹੈ फाइटिंग फॉर फेथ एंड नेशन डायलॉग्स विद सिख मिलिटेंट्स, उन्होंने स्टूडेंट ने कोट किया है। एज सिंथिया महमूद सेड, एन अटैक ऑन द गोल्डन टेंपल वाज लाइक एन अटैक ऑन द वैटिकन और मक्का। कि दरबार साहब ते हमला इवें ही सी जिवें ईसाइयां दे वैटिकन या मुसलमानां दे मक्के ते कोई हमला करे। June 3rd was an auspicious day for the Sikhs, so Indira Gandhi had seen this as a perfect time to strike. 3 ਜੂਨ ਸਿੱਖਾਂ ਦੇ ਲਈ ਪਵਿੱਤਰ ਦਿਨ ਸੀ ਔਰ ਇੰਦਰਾ ਗਾਂਧੀ ਨੇ ਉਸ ਦਿਨ ਅਟੈਕ ਕੀਤਾ। She knew many Sikhs would go to Gurdwaras and sent in the Indian army to attack. बहुत सारे सिख उधर गुरुद्वारे सन और उसने फौज भेजी। They opened fire on Harmandir Sahib and there were more than 2000 innocent civilians present. अंदर 2000 ਤੋਂ ਜ਼ਿਆਦਾ ਜਿਹੜੇ ਨੇ ਸ਼ਾਂਤਮਈ ਸਿੱਖ ਸਨ ਜਿਨ੍ਹਾਂ ਦੇ ਉੱਤੇ ਫਾਇਰਿੰਗ ਕੀਤੀ ਗਈ। It has also been argued that this was a plot against Sant Jarnail Singh Pindawale as he was considered a terrorist, but on the same day 37 other Gurdwaras in Punjab were attacked. ਇਹ ਸਿਰਫ ਪਿੰਡਾਂ ਵਾਲਿਆਂ ਦੇ ਉੱਤੇ ਹੀ ਉਹਨਾਂ ਨੂੰ ਦਹਿਸ਼ਤਗਰਦ ਬਣਾ ਕੇ ਕੀਤਾ ਅਟੈਕ ਨਹੀਂ ਸੀ, 37 ਹੋਰ ਗੁਰਦੁਆਰਿਆਂ ਤੇ ਵੀ ਹਮਲਾ ਕੀਤਾ ਗਿਆ। It was an unequal battle where there were no more than 306 fighters, whereas the army's numerical strength had over 100,000. ਇਹ ਹਮਲੇ 'ਚ ਸਿੱਖ ਤਾਂ 300 ਤੋਂ ਜ਼ਿਆਦਾ ਵੀ ਨਹੀਂ ਸੀ ਲੜਨ ਵਾਲੇ, ਪਰ 1 ਲੱਖ ਭਾਰਤੀ ਫੌਜ ਨੇ ਹਮਲਾ ਕੀਤਾ। The army had strain gun bombs, incendiary bombs, highly explosive hand grenades, armed personal carriers and a lot of other weaponry, while the Sikhs only had light machine guns, same old stain guns, rifles, revolvers, pistols and some hand grenades. फौज ਦੇ ਕੋਲ ਜਿਹੜੇ ਨੇ ਬਹੁਤ ਕਿਸਮ ਦੇ ਹਥਿਆਰ, stun bombs ਔਰ ਟੈਂਕ, personal armed carriers ਤੇ ਹੋਰ ਬਹੁਤ ਸਾਰੇ ਹਥਿਆਰ ਸਨ, ਪਰ ਸਿੱਖਾਂ ਕੋਲ ਸਿਰਫ ਲਾਈਟ ਮਸ਼ੀਨ ਗਨਾਂ ਤੇ ਪੁਰਾਣੀਆਂ ਸਟੇਨ ਗਨਸ ਜਾਂ ਰਾਈਫਲਸ, ਰਿਵਾਲਵਰ ਸਨ। Tanks were brought in by the Indian army and the Akal Takht was destroyed. ਭਾਰਤੀ ਫੌਜ ਨੇ ਟੈਂਕਾਂ ਦੇ ਨਾਲ ਅਕਾਲ ਤਖਤ ਨੂੰ ਤਬਾਹ ਕੀਤਾ। On June 6th, Sant Pindawale was martyred along with 250 other men. Innocent Sikhs were lined up in Harmandir Sahib and shot dead. Pindawale 6 ਜੂਨ ਨੂੰ ਸ਼ਹੀਦ ਹੋਏ, 250 ਉਹਨਾਂ ਦੇ ਯੋਧੇ ਵੀ ਸ਼ਹੀਦ ਹੋਏ ਔਰ ਬੇਗੁਨਾਹ ਸਿੱਖਾਂ ਨੂੰ ਹਰਮੰਦਰ ਸਾਹਿਬ 'ਚ ਲਾਈਨ 'ਚ ਖੜੇ ਕਰਕੇ ਗੋਲੀਆਂ ਦੇ ਨਾਲ ਉਡਾਇਆ ਗਿਆ। Priceless Sikh artifacts were burnt. All the literature written by the Gurus was taken away by the army. ਬਹੁਤ ਸਾਰੀਆਂ ਚੀਜ਼ਾਂ ਲਾਇਬ੍ਰੇਰੀ 'ਚੋਂ ਚੁੱਕ ਕੇ ਫੌਜ ਲੈ ਗਈ। The whole city of Amritsar was burnt. Many visitors were killed and arrested. ਅੰਮ੍ਰਿਤਸਰ ਥਾਂ ਅੱਗਾਂ ਲੱਗੀਆਂ। ਬਹੁਤ ਸਾਰੇ ਜਿਹੜੇ ਹਰਮੰਦਰ ਸਾਹਿਬ ਦੇ ਵਿੱਚ ਵਿਜ਼ਿਟ ਕਰ ਰਹੇ ਸੀ ਉਹ ਮਾਰੇ ਗਏ ਜਾਂ ਅਰੈਸਟ ਕਰ ਲਏ ਗਏ। ਸਿੱਖ shops were looted and houses were burnt. ਦਰਬਾਰ ਸਾਹਿਬ ਦੇ ਆਲੇ ਦੁਆਲੇ ਦੁਕਾਨਾਂ ਲੁੱਟੀਆਂ ਗਈਆਂ ਔਰ ਘਰਾਂ ਨੂੰ ਅੱਗ ਲਾਈ ਗਈ। After June 6, the Indian army also placed curfew on Sikhs. During the whole process,
देयर वाज ए मीडिया blackout। ਇਹ ਸਾਰੇ ਸਮੇਂ ਦੌਰਾਨ ਮੀਡੀਆ ਨੂੰ ਬਾਹਰ ਕੱਢ ਦਿੱਤਾ ਗਿਆ ਜੀ। In October of the same year, two brave Sikhs, Beyant Singh and Satwant Singh, assassinated Indira Gandhi। ਅਕਤੂਬਰ ਇਸੇ ਸਾਲ 'ਚ ਦੋ ਬਹਾਦਰ ਸਿੰਘਾਂ ਬੇਅੰਤ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸੋਧਿਆ। The Sikh genocide started with many killings of Sikhs, particularly in Delhi, during which armed mobs, particularly Congress members, attacked Sikhs and their properties in response to the assassination of Indira Gandhi। ਜੀ। ਜਵਾਬ ਦੇ ਵਿੱਚ ਸਿੱਖ ਨਸਲਕੁਸ਼ੀ ਹੋਈ। ਬਹੁਤ ਸਾਰੇ ਹਿੰਦੂਆਂ ਨੇ, ਖਾਸ ਕਰ ਕਾਂਗਰਸੀਆਂ ਨੇ ਸਿੱਖਾਂ ਤੇ ਅਟੈਕ ਕੀਤੇ, ਉਹਨਾਂ ਦੀਆਂ ਜਾਇਦਾਦਾਂ ਨੂੰ ਤਬਾਹ ਕੀਤਾ। The mob began assaulting Sikhs by stopping cars and buses to pull Sikhs out of them and to kill them and burn their turbans। ਉਹ ਬੱਸਾਂ ਜਾਂ ਗੱਡੀਆਂ ਜਾਂ ਕਾਰਾਂ ਜਿਨ੍ਹਾਂ 'ਚ ਸਿੱਖ ਸਨ ਉਹਨਾਂ ਨੂੰ ਰੋਕਦੇ, ਸਿੱਖਾਂ ਨੂੰ ਬਾਹਰ ਕੱਢਦੇ, ਉਹਨਾਂ ਨੂੰ ਜਿਉਂਦੇ ਸਾੜਦੇ ਜਾਂ ਉਹਨਾਂ ਦੀਆਂ ਪੱਗਾਂ ਦੀ ਬੇਅਦਬੀ ਕਰਦੇ। Many Sikhs were also put into jail for no reason, some of which are still in jail today। ਇਹ ਸਾਰੇ ਸਮੇਂ 'ਚ ਬਹੁਤ ਸਾਰੇ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਹੈ, ਬਹੁਤ ਸਾਰੇ ਅੱਜ ਵੀ ਜੇਲ੍ਹਾਂ 'ਚ ਨੇ। Now many say this is horrible and it should be forgotten। ਬਹੁਤ ਸਾਰੇ ਕਹਿੰਦੇ ਨੇ ਜੀ ਬੜਾ ਖਤਰਨਾਕ ਹੈ, ਇਹਨੂੰ ਭੁੱਲ ਜਾਓ। But the killings of Sikhs are still going on today। ਅੱਜ ਵੀ ਸਿੱਖਾਂ ਦੇ ਉੱਤੇ ਮਾਰਿਆ ਜਾ ਰਿਹਾ ਸਿੱਖਾਂ ਨੂੰ। A few years back, a young 18-year-old male named Jaspal Singh was killed during a peaceful protest। ਕੁਝ ਸਮਾਂ ਪਹਿਲਾਂ ਹੀ ਇੱਕ 18 ਸਾਲਾਂ ਦੇ ਨੌਜਵਾਨ ਜਸਪਾਲ ਸਿੰਘ ਨੂੰ ਪੀਸਫੁਲ ਪ੍ਰੋਟੈਸਟ ਦੇ ਦੌਰਾਨ ਮਾਰਿਆ ਗਿਆ ਸੀ। Not to mention, during India's Independence Day last year, the Delhi police opened fire on a group of Sikhs। As if that was not enough, many mothers don't know whether or not their sons are alive or if they are going to be released from jail। ਅੱਜ ਵੀ ਬਹੁਤ ਸਾਰੀਆਂ ਮਾਤਾਵਾਂ ਐਸੀਆਂ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਬੱਚੇ ਜਿਉਂਦੇ ਨੇ ਕਿ ਨਹੀਂ, ਔਰ ਅਜੇ ਵੀ ਇੰਤਜ਼ਾਰ 'ਚ ਨੇ। During this time, a lot of militant organizations came up, such as Babbar Khalsa, Khalistan Liberation Force। ਇਸ ਸਮੇਂ ਦੌਰਾਨ 1984 ਤੋਂ ਬਾਅਦ ਯਾਨੀ ਕਿ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਬੱਬਰ ਖਾਲਸਾ, ਖਾਲਿਸਤਾਨ ਲਿਬਰੇਸ਼ਨ ਫੋਰਸ ਬਣੀਆਂ। They would attack and try to kill the corrupt policemen as well as the corrupt politicians of the time। ਉਹਨਾਂ ਨੇ ਭ੍ਰਸ਼ਟ ਸਿਆਸਤਦਾਨਾਂ ਔਰ ਭ੍ਰਸ਼ਟ ਪੁਲਿਸੀਆਂ ਨੂੰ ਆਪਣੇ ਹਮਲਿਆਂ ਦਾ ਸ਼ਿਕਾਰ ਬਣਾਇਆ। They were heavily looked down upon as terrorists to the Indian government, but to many Sikhs they were heroes as they saved many lives। ਸਰਕਾਰ ਉਹਨਾਂ ਨੂੰ ਦਹਿਸ਼ਤਗਰਦ ਕਹਿੰਦੀ ਹੈ, ਪਰ ਸਿੱਖਾਂ ਦੀ ਨਿਗਾਹ 'ਚ ਉਹ ਹੀਰੋ ਨੇ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ। This whole process was made to eliminate the identity and the confidence of Sikhs, and since 1984 less Sikh boys keep their hair and tie turbans। ਸਰਕਾਰੀ ਜ਼ੁਲਮਾਂ ਦੀ ਬਦੌਲਤ ਸਿੱਖਾਂ ਦਾ ਵਿਸ਼ਵਾਸ ਹਿੱਲਿਆ, ਔਰ ਇਹੀ ਕਾਰਨ ਹੈ ਕਿ ਅੱਜ ਘੱਟ ਨੌਜਵਾਨ ਜਿਹੜੇ ਨੇ ਉਹ ਕੇਸ ਰੱਖਦੇ ਨੇ ਜਾਂ ਦਸਤਾਰਾਂ ਸਜਾਉਂਦੇ ਨੇ। This affected the psyche of all Sikhs throughout the whole of Punjab। It didn't stop there। Drugs were introduced to Punjab and more than 70% of the youth in Punjab is drug addicted। ਕਿ ਇਹਦੇ ਨਾਲ ਸਿੱਖਾਂ ਦੀ ਮਾਨਸਿਕਤਾ ਤੇ ਬਹੁਤ ਅਸਰ ਹੋਇਆ ਹੈ। ਪੰਜਾਬ ਦੇ ਵਿੱਚ ਡਰੱਗਸ ਲਿਆਂਦੀਆਂ ਗਈਆਂ। ਅੱਜ ਵੀ 70% ਤੋਂ ਜ਼ਿਆਦਾ ਜਿਹੜੇ ਸਿੱਖ ਨੌਜਵਾਨ ਨੇ ਉਹ ਡਰੱਗਸ ਦਾ ਇਸਤੇਮਾਲ ਕਰਦੇ ਨੇ। Due to all these circumstances, ਹੁਣ towards end ਜਾ ਰਹੇ, due to all these circumstances, the Sikhs have the right to their own country। ਹੁਣ ਇਹਨਾਂ ਸਾਰੇ ਹਾਲਾਤਾਂ ਦੇ ਮੱਦੇਨਜ਼ਰ ਸਿੱਖਾਂ ਦਾ ਆਪਣਾ ਦੇਸ਼ ਲੈਣ ਦਾ ਹੱਕ ਬਣਦਾ। Khalistan। As the world and especially Europe felt a moral responsibility after the end of World War II for the many persecuted Jews, the world should now as well। ਕਿ ਜਿਵੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਯੂਰਪ ਦੇ ਵਿੱਚ ਇੱਕ ਇਖਲਾਕੀ ਗੁਨਾਹ ਦੀ ਫੀਲਿੰਗ ਸੀ ਕਿ ਯਹੂਦੀਆਂ ਦੀ ਪਰਸੀਕਿਊਸ਼ਨ ਹੋਈ ਜਾਂ ਜ਼ੁਲਮ ਹੋਏ, ਇਵੇਂ ਹੀ ਹੁਣ ਸਿੱਖਾਂ ਬਾਰੇ ਵੀ ਉਹਨਾਂ ਨੂੰ ਸੋਚਣਾ ਚਾਹੀਦਾ। ਥਰੂ ਦੈਟ ਗਿਲਟ ਯੂਰਪ ਫੈਲਟ ਆਫਟਰ ਦ ਜੈਨੋਸਾਈਡ ਆਫ ਦ ਜੂਜ਼ ਕੇਮ ਇਜ਼ਰਾਈਲ। ਉਸ ਗਿਲਟ ਚੋਂ ਇਜ਼ਰਾਈਲ ਦਾ ਦੇਸ਼ ਨਿਕਲਿਆ ਸੀ। ਐਜ਼ ਦ ਡਾਇਸਪੋਰਾ ਆਫ ਜੂਜ਼ ਪਲੇਡ ਏ ਸੈਂਟਰਲ ਰੋਲ ਇਨ ਕ੍ਰੀਏਸ਼ਨ ਆਫ ਇਜ਼ਰਾਈਲ, ਸੋ ਇਜ਼ ਦ ਸਿੱਖ ਡਾਇਸਪੋਰਾ। ਜਿਵੇਂ ਬਾਹਰ ਬੈਠੇ ਯਹੂਦੀਆਂ ਨੇ ਇਜ਼ਰਾਈਲ ਬਣਾਉਣ 'ਚ ਰੋਲ ਅਦਾ ਕੀਤਾ ਸੀ, ਇਵੇਂ ਹੀ ਬਾਹਰਲੇ ਸਿੱਖ ਵੀ ਖਾਲਿਸਤਾਨ ਲਈ ਕਰ ਰਹੇ ਨੇ। For the past few years, Sikhs have been lobbying more and more for the creation of Khalistan। ਪਿਛਲੇ ਕੁਝ ਸਾਲਾਂ 'ਚ ਸਿੱਖ ਬਹੁਤ ਜ਼ਿਆਦਾ ਲੌਬੀ ਕਰ ਰਹੇ ਨੇ, ਲਾਮਬੰਦੀ ਕਰ ਰਹੇ ਨੇ ਖਾਲਿਸਤਾਨ ਲਈ। In 2012, a Sikh caucus was formed in which 40 congressmen, Republican and Democrats have joined। 2012 ਦੇ ਵਿੱਚ ਇੱਕ ਸਿੱਖ ਕਾਕਸ ਬਣੀ ਜਿਹਦੇ 'ਚ 40 ਦੇ ਕਰੀਬ ਕਾਂਗਰਸਮੈਨ ਨੇ, ਜਿਹਦੇ 'ਚ ਰਿਪਬਲਿਕਨ ਤੇ ਡੈਮੋਕ੍ਰੇਟ ਦੋਨੋਂ ਸ਼ਾਮਲ ਨੇ। Every year there are many protests held in Washington DC for this same reason। ਖਾਲਿਸਤਾਨ ਦੇ ਲਈ ਵਾਸ਼ਿੰਗਟਨ ਡੀਸੀ 'ਚ ਹਰ ਸਾਲ ਬਹੁਤ ਸਾਰੇ ਪ੍ਰੋਟੈਸਟ ਹੁੰਦੇ ਨੇ। ਖਾਲਿਸਤਾਨ also a viable option because in the past years South Sudan and East Timor and Kosovo have been created। ਖਾਲਿਸਤਾਨ ਦਾ ਵੀ ਬਣਨਾ ਉਵੇਂ ਹੀ ਹੋ ਸਕਦਾ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਸਾਊਥ ਸੁਡਾਨ, ਈਸਟ ਤੈਮੂਰ ਤੇ ਕੋਸੋਵੋ
ਨਵੇਂ ਦੇਸ਼ ਬਣੇ ਨੇ। ਜੀ This September, Scotland will be taking a vote to see if they will be part of England or split from them. ਇਸ ਸਪ੍ਰਿੰਗ ਦੇ ਵਿੱਚ ਸਕਾਟਲੈਂਡ ਦੇ ਵਿੱਚ ਵੋਟਾਂ ਪੈਣੀਆਂ ਨੇ ਕਿ ਉਹਨਾਂ ਨੇ ਇੰਗਲੈਂਡ ਦਾ ਹਿੱਸਾ ਬਣਨੇ ਜਾਂ ਸਕਾਟਲੈਂਡ ਜਿਹੜਾ ਇੱਕ ਅਲੱਗ ਮੁਲਕ ਬਣੇ। This September, as a result of this, the creation of Khalistan is very likely, ਕਿਉਂਕਿ ਜੇ ਇਹ ਦੇਸ਼ ਬਣ ਸਕਦੇ ਨੇ ਇਸ ਤਰ੍ਹਾਂ ਖਾਲਿਸਤਾਨ ਵੀ ਜਿਹੜਾ ਹੈ ਉਸ ਦੇ ਬਣਨ ਦੀਆਂ ਸੰਭਾਵਨਾਵਾਂ ਨੇ। The Sikhs are the 5th largest religion in the world and they have the right to their own country. ਸਿੱਖ ਜਿਹੜੇ ਨੇ ਉਹ 5ਵਾਂ ਵੱਡਾ ਧਰਮ ਨੇ ਦੁਨੀਆ ਦਾ ਔਰ ਉਹਨਾਂ ਦਾ ਆਪਣਾ ਦੇਸ਼ ਲੈਣ ਦਾ ਹੱਕ ਹੈ। ਅਖੀਰਲਾ ਪੈਰਾ ਹੈ, since the partition in 1947 Sikhs have been denied their rights. 1947 ਤੋਂ ਬਾਅਦ ਸਿੱਖਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਿਆ ਰੱਖਿਆ ਗਿਆ such as the river waters that runs through their state. ਉਹਨਾਂ ਦਾ ਆਪਣੇ ਦਰਿਆਵਾਂ ਦੇ ਪਾਣੀਆਂ ਤੇ ਵੀ ਹੱਕ ਨਹੀਂ ਹੈ। In the Constitution of India, Sikhs are referred to as Hindus. ਭਾਰਤ ਦੇ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਹਿੰਦੂ ਐਲਾਨਿਆ ਹੋਇਆ ਹੈ। From 1984, 100,000 Sikhs have been killed or kidnapped and never returned to their homes. 1984 ਤੋਂ ਲੈ ਕੇ ਹੁਣ ਤੱਕ 1 ਲੱਖ ਤੋਂ ਜ਼ਿਆਦਾ ਸਿੱਖ ਮਾਰੇ ਗਏ ਨੇ। ਬਹੁਤ ਸਾਰੇ ਉਹਨਾਂ ਚੋਂ ਕਦੇ ਘਰ ਨਹੀਂ ਪਰਤ ਸਕਣਗੇ ਕਿਉਂਕਿ ਉਹ ਮਾਰੇ ਗਏ। And till this day are being killed. ਅੱਜ ਵੀ ਸਿੱਖ ਮਾਰੇ ਜਾ ਰਹੇ ਨੇ, which is precisely the reason that Sikhs need Khalistan. ਸੋ ਇਹੀ ਕਾਰਨ ਨੇ ਕਿ ਸਿੱਖਾਂ ਨੂੰ ਖਾਲਿਸਤਾਨ ਚਾਹੀਦਾ ਹੈ। ਸੋ ਮੈਂ ਇਸ ਨੌਜਵਾਨ ਬੱਚੇ ਕਰਮਵੀਰ ਸਿੰਘ ਨੂੰ ਮੁਬਾਰਕਬਾਦ ਦਿੰਦਾ। ਇਸ 15 ਸਾਲ ਦੇ ਬੱਚੇ ਨੇ ਜਿਵੇਂ 6-7 ਸਫ਼ੇ ਦੇ ਵਿੱਚ ਖਾਲਿਸਤਾਨ ਦਾ ਕੇਸ ਪ੍ਰੈਜ਼ੈਂਟ ਕੀਤਾ ਔਰ ਮੈਂ ਸਮਝਦਾ ਵੀ ਸਾਡੀ ਜਨਰੇਸ਼ਨ ਦੇ ਨੇ ਉਹਨਾਂ ਚੋਂ ਜਿਹੜੇ ਅੱਜ ਮੁਨਕਰ ਨੇ ਜਾਂ ਭਗੌੜੇ ਨੇ ਜਾਂ ਕੋਈ ਬਾਦਲ ਦੇ ਜਹਾਜ਼ ਤੇ ਚੜ੍ਹ ਰਿਹਾ, ਕੋਈ ਆਮ ਆਦਮੀ ਪਾਰਟੀ ਬਣ ਗਿਆ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਦੇਖਦੇ ਹਾਂ ਕਿ ਇੱਥੋਂ ਦਾ ਇੱਕ ਜੰਮਿਆ ਪਲਿਆ 15 ਸਾਲ ਦਾ ਬੱਚਾ ਇਹ ਸਮਝ ਸਕਦਾ ਹੈ ਔਰ ਇਸ ਨੂੰ ਆਪਣੇ ਸਕੂਲ ਪ੍ਰੋਜੈਕਟ ਦੇ ਵਿੱਚ ਪ੍ਰੈਜ਼ੈਂਟ ਕਰਦਾ ਔਰ ਇਸ ਜਨਰੇਸ਼ਨ ਨੂੰ ਕਿਉਂ ਇਹ ਸਮਝ ਨਹੀਂ ਆਉਂਦੀ ਜਾਂ ਜਿਨ੍ਹਾਂ ਨੂੰ ਸਮਝ ਆਈ ਸੀ ਉਹ ਕਿਉਂ ਹੁਣ ਭੁੱਲਣ ਲੱਗੇ ਹੋਏ ਨੇ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਔਰ ਜਿਵੇਂ ਇਸ ਬੇਟੇ ਨੇ ਕਿਹਾ ਵੀ ਜੇ ਕੋਸੋਵੋ, ਸਾਊਥ ਸੁਡਾਨ ਔਰ ਆਉਣ ਵਾਲੇ ਦਿਨਾਂ ਸਕਾਟਲੈਂਡ ਇਹ ਸਾਰੇ ਦੇਸ਼ ਬਣ ਸਕਦੇ ਨੇ ਤੇ ਖਾਲਿਸਤਾਨ ਵੀ ਬਣ ਸਕਦਾ। ਸੋ ਮੈਂ ਕਰਮਵੀਰ ਸਿੰਘ ਔਰ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਜਿਨ੍ਹਾਂ ਨੇ ਇਸ ਬੱਚੇ ਨੂੰ ਸਿੱਖੀ ਤਰਬੀਅਤ ਦਿੱਤੀ, ਇਸ ਪਾਸੇ ਸੋਚਣ ਵੱਲ ਲਾਇਆ, ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਅੱਜ 25 ਅਪ੍ਰੈਲ 2014 12 ਵਿਸਾਖ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਪੜਾਂਗੇ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ। ਸਾਡੀ ਪਹਿਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਵੀਰ ਹਰੀ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪਿਛਲੇ ਦਿਨੀ 2 ਨੁਕਤੇ ਸਾਹਮਣੇ ਆਏ ਹਨ। ਪਹਿਲਾ, ਬਿਕਰਮਜੀਤ ਮਜੀਠੀਆ ਵੱਲੋਂ ਪਵਿੱਤਰ ਬਾਣੀ ਦਾ ਅਪਮਾਨ ਕਰਨਾ ਅਤੇ ਦੂਸਰਾ, ਸ਼ਸ਼ੀਕਾਂਤ ਅਨੁਸਾਰ ਡੇਰਾ ਸੱਚਾ ਸੌਦਾ ਕਾਂਡ ਵਿੱਚ ਸੁਖਬੀਰ ਬਾਦਲ ਦਾ ਮਾਸਟਰਮਾਈਂਡ ਹੋਣਾ ਅਤੇ 10ਵੇਂ ਪਿਤਾ ਦੀ ਬੇਅਦਬੀ ਕਰਨ ਦਾ ਜ਼ਿੰਮੇਵਾਰ ਹੋਣਾ। ਇਹ ਸਭ ਵਾਪਰਨ ਤੋਂ ਬਾਅਦ ਵੀ ਜਥੇਦਾਰਾਂ ਵੱਲੋਂ ਚੁੱਪ ਵੱਟੀ ਰੱਖਣਾ ਇਸ ਗੱਲ ਦਾ ਸਬੂਤ ਹੈ ਕਿ ਅੱਜ ਸਿੱਖ ਧਰਮ ਪੂਰੀ ਤਰ੍ਹਾਂ ਹਾਈਜੈਕ ਹੋ ਗਿਆ ਹੈ। ਜੇ ਜਥੇਦਾਰ ਸਾਹਿਬਾਨ ਸੁਸਰੀ ਦੀ ਤਰ੍ਹਾਂ ਬੈਠ ਗਏ ਹਨ ਤਾਂ ਸਿੱਖ ਕਿਵੇਂ ਸੱਚ ਜਾਣ ਸਕਣਗੇ। ਸਾਨੂੰ ਸਭ ਨੂੰ ਇਕਮੁੱਠ ਹੋ ਕੇ ਆਪਵੇਂ ਨੇ ਪਵਿੱਤਰ 5 ਤਖਤ ਆਜ਼ਾਦ ਕਰਵਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਬਾਦਲ ਵਰਗੇ ਇਹਨਾਂ ਤਖਤਾਂ ਦਾ ਦੁਰਉਪਯੋਗ ਨਾ ਕਰ ਸਕਣ। ਸਾਰੇ ਸਿੱਖ ਜੇ 2 ਘੰਟਿਆਂ ਲਈ ਵੀ ਇਕੱਠੇ ਹੋ ਜਾਣ ਤਾਂ ਇਹਨਾਂ ਖਾਕੀ ਨਿਕਰਾਂ ਵਾਲੇ ਛੱਪੜ ਦੇ ਗਵਾਹ ਡੱਡੂ ਜਥੇਦਾਰਾਂ ਤੇ ਬਾਦਲ ਦਾ 5 ਮਿੰਟ ਵਿੱਚ ਹੀ ਭੋਗ ਪਾ ਦੇਣ। ਇਤਿਹਾਸ ਵਿੱਚ ਸਭ ਜ਼ਰੂਰੀ ਫੈਸਲੇ ਇਹਨਾਂ ਤਖਤ ਸਾਹਿਬਾਨ ਤੋਂ ਲਏ ਗਏ ਹਨ। ਜੇ ਇਹ ਫਿਰ ਆਜ਼ਾਦ ਹੋ ਜਾਣ ਤਾਂ ਸਾਡੇ ਕੌਮੀ ਘਰ ਦਾ ਰਾਹ ਵੀ ਪੱਧਰਾ ਹੋ ਜਾਵੇਗਾ। ਸੰਤ ਪਿੰਡਰਾਂ ਵਾਲਿਆਂ ਨੇ ਥੋੜੇ ਸਮੇਂ ਵਿੱਚ ਕੌਮ ਨੂੰ ਸ਼ੇਰ ਬਣਾ ਦਿੱਤਾ ਅਤੇ ਇਹ ਮੌਜੂਦਾ ਜਥੇਦਾਰ ਸਿੱਖਾਂ ਨੂੰ ਮੇਲੇ 'ਚ ਗਵਾਚੀ ਗਾਂ ਬਣਾ ਰਹੇ ਹਨ। ਸ਼ਾਇਦ ਇਹ ਇਸ ਗੱਲ ਤੋਂ ਜਾਗਰੂਕ ਹੋਣਗੇ ਕਿ ਸੰਤ ਪਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਦਿਨੋਂ ਦਿਨ ਦੁੱਗਣੇ ਚੁਗਣੇ ਹੋ ਰਹੇ ਨੇ।
ਇਸ ਲਈ ਇਹ ਆਪਣੇ ਮਾਲਕਾਂ ਨੂੰ ਖਬਰਦਾਰ ਕਰ ਰਹੇ ਹਨ। ਡਾਕਟਰ ਸਾਹਿਬ, ਆਪ ਜੀ ਦਾ ਅਤੇ ਆਪ ਦੀ ਸਾਰੀ ਟੀਮ ਦਾ ਸਾਡੇ ਵਰਗੇ ਭੋਲੇ ਭਾਲੇ ਇਨਸਾਨਾਂ ਨੂੰ ਸਹੀ ਰਸਤਾ ਤੇ ਸੱਚ ਦੱਸਣ ਦਾ ਤੁਹਾਡਾ ਲੱਖ ਲੱਖ ਧੰਨਵਾਦ ਜੀ। ਇੱਕ ਵਿਦਿਆਰਥੀ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੀਰ ਹਰੀ ਸਿੰਘ ਜੀ ਜਿਹੜੇ ਆਸਟ੍ਰੇਲੀਆ ਤੋਂ ਲਿਖਦੇ ਨੇ ਜੀ, ਔਰ ਆਪਣੇ ਆਪ ਨੂੰ ਵਿਦਿਆਰਥੀ ਤਸੱਵਰ ਕਰਦੇ ਨੇ, ਜਿਹੜਾ ਕਿ ਹਰ ਸਿੱਖ ਹੀ ਵਿਦਿਆਰਥੀ ਹੈ। ਸਿੱਖ ਦਾ ਮਤਲਬ ਹੀ ਵਿਦਿਆਰਥੀ ਹੈ, ਜੀ, ਸੀਕਰ ਆਫਟਰ ਦਾ ਟਰੂਥ। ਸਾਡੀ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸਾਡੇ ਚੋਂ ਬਹੁਤ ਸਾਰੇ ਅਸੀਂ ਆਪਣੇ ਆਪ ਨੂੰ ਆਲਮ, ਫਜ਼ਲ ਔਰ ਕਈ ਤਾਂ ਗੁਰਬਾਣੀ ਤੋਂ ਵੀ ਦੂਰ ਜਾ ਕੇ ਆਪਣੀ ਫੋਕੀ ਸਿਆਣਪ ਘੋਟਣ ਲੱਗ ਜਾਂਦੇ ਨੇ। ਜੀ, ਜੀ, ਜਦੋਂ ਤੱਕ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਅਸੀਂ ਵਿਦਿਆਰਥੀ ਹਾਂ, ਅਸੀਂ ਗੁਰੂ ਦੇ ਰਸਤੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਔਰ ਇੱਕ ਨਿਮਾਣੇ ਨਿਤਾਣੇ ਸਿੱਖ ਵਾਂਗ ਗੁਰੂ ਨੂੰ ਆਪਸ ਸਮਰਪਣ ਕਰਦੇ ਹਾਂ, ਤੇ ਫਿਰ ਗੁਰੂ ਵੀ ਝੋਲੀਆਂ ਭਰਦੇ ਨੇ। ਜੀ, ਤੇ ਜਿਹੜਾ ਚੁੰਚ ਗਿਆਨ ਹੈ ਔਰ ਖਾਮਖਾਹ ਦੀ ਬਹਿਸਬਾਜ਼ੀ ਹੈ, ਉਹ ਨਾ ਕਿਸੇ ਨਤੀਜੇ ਤੇ ਪਹੁੰਚਦੀ ਹੈ, ਨਾ ਹੀ ਉਹਦੇ ਚੋਂ ਕਦੇ ਕੋਈ ਸਿੱਖ ਸਕਦੇ। ਜੀ, ਇਹਨਾਂ ਨੇ ਦੋ ਨੁਕਤੇ ਆਪਣੀ ਲਿਖਤ ਦੇ ਵਿੱਚ ਲਿਆਂਦੇ ਨੇ। ਇੱਕ ਤਾਂ ਜਿਵੇਂ ਜਿਹਦਾ ਅਸੀਂ ਕੱਲ ਜ਼ਿਕਰ ਕੀਤਾ ਸੀ ਜੀ, ਕਿ ਕਿਵੇਂ ਬਿਕਰਮਜੀਤ ਮਜੀਠੀਆ ਨੇ ਅੰਮ੍ਰਿਤਸਰ ਦੇ ਇੱਕ ਇਕੱਠ 'ਚ ਅਰੁਣ ਜੇਤਲੀ ਨੂੰ ਪਲੀਜ਼ ਕਰਨ ਦੇ ਲਈ ਦੇਸ਼ ਸ਼ਿਵਾ ਬਰਮੋਏ ਹੈ ਸ਼ਬਦ ਦਾ ਅਪਮਾਨ ਕੀਤਾ। ਜੀ, ਇਸ ਦੀ ਕਾਫੀ ਚਰਚਾ ਸਿਰਫ ਸੋਸ਼ਲ ਮੀਡੀਆ 'ਚ ਹੀ ਨਹੀਂ, ਓਵਰਆਲ ਸਿਆਸੀ ਤੌਰ ਤੇ ਵੀ ਇਸ ਦਾ ਕਾਫੀ ਨਾ ਪੱਖੀ ਪ੍ਰਭਾਵ ਅਕਾਲੀਆਂ ਨੂੰ ਨਜ਼ਰ ਆਇਆ। ਥਾਂ ਥਾਂ ਤੇ ਬਿਕਰਮਜੀਤ ਮਜੀਠੀਏ ਦੇ ਪੁਤਲੇ ਸਾੜੇ ਗਏ ਨੇ। ਜੀ, ਔਰ ਅੱਜ ਹੀ ਜਿਹੜੇ ਕੁਝ ਵਫਦ ਵੀ ਨੇ ਜਿਨ੍ਹਾਂ 'ਚ ਭਾਵੇਂ ਕਾਂਗਰਸੀ ਉਸ 'ਚੋਂ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ, ਔਰ ਲੈਣ ਵੀ ਕੋਈ ਹਰਜ਼ ਨਹੀਂ ਹੈ। ਜੀ, ਜੀ, ਈਵਨ ਸਿੱਖ ਸਟੂਡੈਂਟ ਫੈਡਰੇਸ਼ਨ ਔਰ ਦੂਸਰੀਆਂ ਸਿੱਖ ਜਥੇਬੰਦੀਆਂ ਦੇ ਵੀ ਵਫਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਜੀ, ਔਰ ਉਹਨਾਂ ਨੂੰ ਕਿਹਾ ਵੀ ਇਹਨੂੰ ਤਲਬ ਕਰੋ ਅਕਾਲ ਤਖਤ ਤੇ, ਔਰ ਕਿਸ ਨੇ ਤਾਂ ਸਿੱਧੀ ਮੰਗ ਇਹ ਕੀਤੀ ਹੈ ਕਿ ਇਹਨੂੰ ਪੰਥ ਚੋਂ ਖਾਰਜ ਕੀਤਾ ਜਾਏ। ਜੀ, ਸੋ ਇਸ ਧੜੇ ਨੂੰ ਵੀ ਖਾਸ ਤੌਰ ਤੇ ਜਦੋਂ ਚੋਣਾਂ ਦਾ ਮੌਸਮ ਹੈ ਔਰ ਹੋਰ ਇੱਕ ਹਫ਼ਤੇ ਬਾਅਦ ਵੋਟਾਂ 30 ਅਪ੍ਰੈਲ ਨੂੰ ਪੈਣੀਆਂ ਨੇ, ਇਸ ਦੀ ਗ੍ਰੈਵਿਟੀ ਨੂੰ ਸਮਝਦੇ ਹਾਂ ਫੌਰਨ ਮਜੀਠੀਆ ਨੇ ਵੀ ਆਪਣੇ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਰਾਹੀਂ ਇੱਕ ਲਿਖਤੀ ਚਿੱਠੀ ਅਕਾਲ ਤਖਤ ਨੂੰ ਸੰਬੋਧਿਤ ਹੁੰਦਿਆਂ ਜਿਹੜੀ ਹੈ ਉਹ ਭੇਜੀ ਹੈ। ਮੀਡੀਆ 'ਚ ਵੀ ਉਹ ਆਈ ਹੈ ਕਿ ਜੀ ਮੇਰੇ ਤੋਂ ਜਾਣੇ ਜਾਂ ਅਣਜਾਣੇ 'ਚ ਗਲਤੀ ਹੋਈ। ਹਾਲਾਂਕਿ ਕੁਛ ਅੰਗਰੇਜ਼ੀ ਮੀਡੀਆ ਨੇ ਲਿਖਿਆ ਜੀ ਸਲਿਪ ਆਫ ਟੰਗ। ਜੀ, ਹੁਣ ਉਹਨੇ ਕੋਈ ਇਹ ਨਹੀਂ ਹੈ ਵੀ ਕੋਟ ਕਰਦਿਆਂ ਕਹੀ, ਉਹਨੇ ਯਕੀਨੀ ਬਣਾਇਆ ਕਿ ਜੋ ਬਕਵਾਸ ਕਰ ਰਿਹਾ ਹੈ ਉਹ ਜਿਹੜੇ ਸਾਰੇ ਉੱਥੇ ਬੈਠੇ ਨੇ ਉਹ ਵੀ ਉਹਦੇ ਮਗਰ ਉਸ ਬਕਵਾਸ ਦਾ ਹਿੱਸਾ ਬਣਨ, ਔਰ ਉਹ ਬਣੇ ਵੀ। ਜੀ, ਸੋ ਜ਼ਾਹਰ ਹੈ ਵੀ ਜੋ ਜਥੇਦਾਰ ਦਾ ਰਵੱਈਆ ਵੀ ਹੈ, ਜਿਵੇਂ ਹਾਲਾਂਕਿ ਉਹਨੇ ਕਿਹਾ ਕਿ ਜੀ ਇੱਕ ਨਿਮਾਣਾ ਸਿੱਖ ਜਦੋਂ ਮਾਫੀ ਮੰਗ ਲੈਂਦਾ ਹੈ ਜਾਂ ਦੂਜਾ ਹੈ ਫਿਰ ਤਾਂ ਕੋਈ ਗੱਲ ਨਹੀਂ ਰਹਿੰਦੀ, ਪਰ ਫਿਰ ਵੀ ਅਸੀਂ ਵਿਚਾਰ ਕਰਾਂਗੇ। ਸੋ ਜ਼ਾਹਰ ਹੈ ਵੀ ਇਹ ਡਿਸਾਈਡਡ ਹੀ ਹੈ ਕਿ ਵੀ ਜਿਵੇਂ ਉਹ ਐਲਿਸ ਇਨ ਵੰਡਰਲੈਂਡ ਇੱਕ ਕਹਾਣੀ ਇੱਕ ਸੀ ਬੱਚਿਆਂ ਦੇ ਲਈ, ਅੱਜ ਵੀ ਹੈ ਉਹ ਛੋਟੀ ਜਿਹੀ ਕਿਤਾਬ। ਸੋ ਉਹਦੇ 'ਚ ਇੱਕ ਡਾਇਲੌਗ ਆਉਂਦਾ, ਉਹਦੇ 'ਚ ਇਨ ਦਾ ਐਂਡ ਜਿਹੜੀ ਐਲਿਸ ਹੈ ਉਹ ਇੱਕ ਜੂਰੀ ਟਰਾਇਲ 'ਚ ਜਿਹੜੀ ਹੈ ਉਹਦੇ ਤੇ ਚੱਲਦਾ ਹੈ, ਕਿੰਗ ਹੈ, ਕੁਈਨ ਹੈ ਔਰ ਦੂਜੇ ਨੇ, ਕਿ ਕਿਵੇਂ ਇਹ ਸਟੇਜ ਮੈਨੇਜਡ ਹੁੰਦਾ ਹੈ। ਤਾਂ ਉਹਦੇ 'ਚ ਇੱਕ ਡਾਇਲੌਗ ਆਉਂਦਾ ਹੈ ਕਿ ਵੀ ਉਹ ਕੁਈਨ ਜਿਹੜੀ ਆ ਉਹਨੂੰ ਪਨਿਸ਼ ਕਰਨਾ ਚਾਹੁੰਦੀ ਹੈ ਐਲਿਸ ਨੂੰ, ਤੇ ਉਹ ਇਹ ਕਹਿੰਦੀ ਹੈ ਕਿ ਵੀ ਸੈਂਟੈਂਸ ਫਸਟ ਵਰਡਿਕਟ ਲੇਟਰ, ਕਿ ਪਹਿਲਾਂ ਸਜ਼ਾ ਸੁਣਾਓ ਤੇ ਫੈਸਲਾ ਬਾਅਦ 'ਚ ਪੜ੍ਹਨਾ। ਸੋ ਮਤਲਬ ਹੈ ਵੀ ਡਿਸਾਈਡ ਹੀ ਕੀਤਾ ਹੁੰਦਾ ਹੈ ਵੀ ਜਿਹਨੂੰ ਜੋ ਇੰਡੀਅਨ ਕੋਰਟ ਸਿਸਟਮ ਕਰਦਾ ਹੈ ਵੀ ਸਿੱਖਾਂ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਹੁੰਦੀ ਹੈ, ਬਾਕੀ ਤਾਂ ਗੱਲ। ਸੋ ਇਸ ਮਾਮਲੇ 'ਚ ਵੀ ਜਥੇਦਾਰ ਨੇ ਪਹਿਲਾਂ ਹੀ ਬਰੀ ਕਰਨ ਦੀ ਸਜ਼ਾ ਸੁਣਾ ਦਿੱਤੀ ਕਿ ਬਰੀ ਹੈ, ਫਿਰ ਉਹਨੇ ਕਿਹਾ ਜੀ ਅਸੀਂ ਰੱਖਾਂਗੇ ਪੰਜਾਂ ਸਿੰਘ ਸਾਹਿਬਾਨ ਦੀ ਮੀਟਿੰਗ ਵੀ ਕੀ ਕਰਨਾ। ਸੋ ਜ਼ਾਹਰ ਹੈ ਵੀ ਇੱਕ ਗੱਲ ਉਹਨਾਂ ਨੇ ਇਸ ਕਿ ਵੀ ਕਿਵੇਂ ਉਹਨੇ ਬਾਣੀ ਦਾ ਅਪਮਾਨ ਕੀਤਾ। ਦੂਸਰਾ ਸ਼ਸ਼ੀਕਾਂਤ ਵੱਲੋਂ ਕੀਤਾ ਗਿਆ ਇਨਕਸ਼ਾਫ ਕਿ ਕਿਵੇਂ ਸੌਦਾ ਸਾਧ ਦੇ ਮਾਮਲੇ 'ਚ, ਕਿਉਂਕਿ ਉਦੋਂ ਇੰਟੈਲੀਜੈਂਸ ਦੇ ਵਿੱਚ ਸੀ ਉਹਨਾਂ ਦਾ, ਕਿ ਕਿਵੇਂ ਉਹ ਜਿਹੜਾ ਚੋਲਾ ਉਹਨੇ ਪਾਇਆ ਉਹ ਇੰਟੈਲੀਜੈਂਸ ਨੇ ਭਜਵਾਇਆ, ਕਿਵੇਂ ਫੋਟੋਗ੍ਰਾਫਰ ਨੂੰ 2.5 ਲੱਖ ਰੁਪਈਆ ਦਿੱਤਾ ਜਿਹਨੇ ਅੰਦਰ ਉਹ ਫੋਟੋਆਂ ਲਈਆਂ, ਔਰ ਕਿਵੇਂ ਫਿਰ ਉਹਨੂੰ ਪਬਲਿਸਾਈਜ਼ ਕੀਤਾ ਗਿਆ। ਸੋ ਇਹਦੇ 'ਚ ਉਹਨਾਂ ਨੇ ਅਲਟੀਮੇਟਲੀ ਇਹੀ ਕਿਹਾ ਕਿ ਜੀ ਜਥੇਦਾਰਾਂ ਦਾ ਜਿਹੜੇ ਸੁਸਰੀ ਵਾਂਗ ਸੁੱਤੇ ਹੋਏ ਨੇ ਜਾਂ ਛੱਪੜ ਦਾ ਗਵਾਹ ਡੱਡੂ, ਇਹ ਮੈਨੂੰ ਵੈਸੇ ਐਕਸਪ੍ਰੈਸ਼ਨ ਉਹਨਾਂ ਦੀ ਚੰਗੀ ਲੱਗੀ, ਕਿਉਂਕਿ ਹੁਣ ਤੱਕ ਅਸੀਂ ਮੋਸਟਲੀ ਕਹਿੰਦੇ ਵੀ ਆਏ ਹਾਂ, ਸੁਣਦੇ ਹੀ ਹਾਂ ਕਿ ਮੂਸੇ ਦਾ ਗਵਾਹ ਡੱਡੂ, ਹਾਂਜੀ, ਕਿਉਂਕਿ ਮੂਸਾ ਜਿਹੜਾ ਜਾਂ ਖਵਾਜੇ ਦਾ ਗਵਾਹ ਡੱਡੂ, ਕਿਉਂਕਿ ਖਵਾਜਾ ਇਸਲਾਮਿਕ ਪਰੰਪਰਾ 'ਚ ਪਾਣੀ ਦਾ ਮੰਨਿਆ ਜਾਂਦਾ ਹੈ, ਉਹਨੂੰ ਦੇਵਤਾ ਕਹਿ ਲਓ, ਪੀਰ ਕਹਿ ਲਓ। ਤੇ ਇਹ ਜਿਹੜਾ ਮੈਂ ਸਮਝਦਾ ਵੀ ਪੰਜਾਬੀ ਐਕਸਪ੍ਰੈਸ਼ਨ ਹੈ ਵੀ ਛੱਪੜ ਦਾ ਗਵਾਹ ਡੱਡੂ, ਹੁਣ ਡੱਡੂ ਨੇ ਛੱਪੜ 'ਚ ਹੀ ਰਹਿਣਾ, ਤੇ ਨਾ ਛੱਪੜ ਦਾ ਗੁਜ਼ਾਰਾ ਡੱਡੂ ਬਿਨਾਂ ਤੇ ਨਾ ਜਿਹੜਾ ਡੱਡੂ ਦਾ ਗੁਜ਼ਾਰਾ ਛੱਪੜ ਬਿਨਾਂ। ਸੋ ਦੋਨੋਂ ਇੱਕ ਦੂਜੇ ਦੇ ਗਵਾਹ ਬਣ ਜਾਂਦੇ ਨੇ। ਅਮਰੀਕਨ ਵੈਸੇ ਉਹਨੂੰ ਕਹਿੰਦੇ ਨੇ ਯੂ ਸਕ੍ਰੈਚ ਮਾਈ ਬੈਕ ਆਈਲ ਸਕ੍ਰੈਚ ਯੋਰ ਬੈਕ, ਵੀ ਅਸੀਂ ਸਾਡੇ ਇੰਟਰਸਟ ਕਾਮਨ, ਵੀ ਮੈਨੂੰ ਵੀ ਖੁਰਕ ਆ ਰਹੀ ਹੈ, ਮੈਂ ਤੈਨੂੰ ਖੁਰਕਦਾ ਤੂੰ ਮੈਨੂੰ ਖੁਰਕ। ਸੋ ਉਹਦੇ 'ਚ ਹੁਣ ਇਹਨਾਂ ਦਾ ਇਹ ਕਹਿਣਾ ਵੀ ਅਸੀਂ ਜੇ ਪੰਜੋ ਤਖਤ ਆਜ਼ਾਦ ਕਰਵਾ ਲਈਏ
ਤੇ ਇਹਦੇ ਨਾਲ ਸਾਡੀ ਲੜਾਈ ਜਿੱਤੀ ਜਾਏਗੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਪਿੰਡਾਂ ਵਾਲਿਆਂ ਨੇ ਕੌਮ ਨੂੰ ਸ਼ੇਰ ਬਣਾਇਆ ਜੀ, ਔਰ ਅਖੀਰ 'ਚ ਉਹਨਾਂ ਨੇ ਧੰਨਵਾਦ ਕੀਤਾ TV 84 ਦਾ। ਦੇਖੋ ਇਹ ਠੀਕ ਹੈ, ਸਿਧਾਂਤਕ ਤੌਰ ਤੇ ਜਾਂ ਵਿਚਾਰ ਚਰਚਾ ਦੇ ਨੁਕਤਾ ਨਿਗਾਹ ਤੋਂ ਅਸੀਂ ਕਹਿ ਸਕਦੇ ਹਾਂ ਕਿ ਜੀ ਜੇ ਅਕਾਲ ਤਖਤ ਸਾਹਿਬ ਆਜ਼ਾਦ ਹੋਏ ਤੇ ਅਸੀਂ ਫਿਰ ਆਜ਼ਾਦੀ ਦੇ ਨਾਲ ਜਾਂ ਸਾਡੇ ਤਖਤ ਆਜ਼ਾਦ ਹੋਣ ਜੀ, ਤੇ ਇਸ ਗੱਲ ਨੂੰ ਅਸੀਂ ਫਿਰ ਭੁੱਲ ਜਾਂਦੇ ਹਾਂ ਕਿ ਜਿਸ ਦੁਸ਼ਮਣ ਨੇ ਸਾਡੇ ਪੈਰਾਂ 'ਚ ਬੇੜੀਆਂ, ਹੱਥਾਂ 'ਚ ਹੱਥਕੜੀਆਂ, ਦਿਮਾਗਾਂ ਨੂੰ ਤਾਲੇ ਤੇ ਪ੍ਰੋਗਰਾਮਿੰਗ ਜਿਹੜੀ ਸਾਡੀ ਸਿੱਖੀ ਦੀ ਹੈ ਉਹਨੂੰ ਪਹਿਲਾਂ ਪ੍ਰੋਗਰਾਮ ਕਰਕੇ ਫਿਰ ਰੀਪ੍ਰੋਗਰਾਮ RSS ਤੇ ਕਰਨ ਦਾ, ਉਹਨਾਂ ਨੇ ਵੀ ਇਸ ਨੂੰ ਸਮਝਿਆ ਹੋਇਆ ਕਿ ਸਾਡੀ ਤਾਕਤ ਕਿੱਥੋਂ ਨਿਕਲਦੀ ਹੈ। ਸੋ ਅਸੀਂ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੇੜੀਆਂ ਪਵਾਈਆਂ ਆਪ ਕਿ ਜੀ ਸਰਕਾਰ ਚੋਣਾਂ ਕਰਾਏਗੀ, ਕਦੋਂ ਹੋਣੀਆਂ ਨੇ, ਫਿਰ ਗੁਰਦੁਆਰਾ ਐਕਟ ਦੇ ਥੱਲੇ ਸਿੱਖ ਕੌਣ ਹੈ ਸਰਕਾਰ ਡਿਫਾਈਨ ਕਰੇਗੀ। ਸੋ ਉਹਦੇ ਥੱਲੇ ਉਹਨਾਂ ਨੇ ਤੁਹਾਨੂੰ ਕਦੇ ਨਿਕਲਣ ਨਹੀਂ ਦੇਣਾ। ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਸਾਡਾ ਫੋਕਸ ਆਜ਼ਾਦੀ ਜਾਂ ਖਾਲਿਸਤਾਨ ਦੀ ਮੰਗ ਤੇ ਹੀ ਹੋਣਾ ਚਾਹੀਦਾ, ਅਕਾਲੀਆਂ ਨੇ 47 ਤੋਂ ਬਾਅਦ ਯਤਨ ਕੀਤਾ, ਪੰਜਾਬੀ ਸੂਬਾ ਦਾ ਜਿਹੜਾ ਮੋਰਚਾ ਜਾਂ ਪੰਜਾਬੀ ਸੂਬਾ ਇਸ਼ੂ ਵੀ ਇਸ ਲਈ ਸੀ ਜੇ ਕਿਤੇ 47 ਤੋਂ ਬਾਅਦ ਦੀ ਸਾਡੀ ਲੀਡਰਸ਼ਿਪ ਇੱਕਦਮ ਡਾਇਰੈਕਟਲੀ ਆਪਣੇ ਆਟੋਨਮਸ ਸਟੇਟਸ ਦੀ ਗੱਲ ਦੇ ਉੱਤੇ ਮੋਰਚਾ ਲਾਉਂਦੀ ਤੇ ਸਾਡਾ ਕੇਸ ਇੰਟਰਨੈਸ਼ਨਲ ਵੀ ਹੁੰਦਾ। ਜੀ ਜੀ, ਅਸੀਂ ਬੇਸ਼ੱਕ ਆਪਣਿਆਂ ਨੂੰ ਤਾਂ ਦੱਸਦੇ ਹਾਂ ਕਿ ਜੀ ਸਾਡੇ ਨੁਮਾਇੰਦਿਆਂ ਨੇ ਸੰਵਿਧਾਨ ਤੇ ਦਸਤਖਤ ਨਹੀਂ ਕੀਤੇ, ਪਰ ਅਗਲੇ ਕਹਿੰਦੇ ਨੇ ਜੀ ਤੁਸੀਂ ਤਾਂ ਚੋਣਾਂ ਲੜਦੇ ਰਹੇ ਹੋ ਸੰਵਿਧਾਨ ਦੇ ਥੱਲੇ, ਜਿਨ੍ਹਾਂ ਨੇ ਦਸਤਖਤ ਨਹੀਂ ਸੀ ਕੀਤੇ ਉਹੀ ਮੁੜ ਕੇ ਚੋਣਾਂ ਲੜ ਕੇ ਹੁਕਮ ਸਿੰਘ ਸਪੀਕਰ ਵੀ ਰਿਹਾ ਇੰਡੀਅਨ ਪਾਰਲੀਮੈਂਟ ਦਾ, ਗਵਰਨਰ ਵੀ ਰਿਹਾ ਰਾਜਸਥਾਨ ਦੇ ਵਿੱਚ। ਸੋ ਇਹਨਾਂ ਹਾਲਾਤਾਂ 'ਚ ਅਸੀਂ ਇਹ ਕਹੀਏ, ਤੁਹਾਨੂੰ ਅਕਾਲ ਤਖਤ ਦਾ ਪੰਜਾਬ 'ਚ ਸ਼ੁਰੂ ਹੋਇਆ, ਖਾਲਸਾ ਪੰਚਾਇਤ ਬਣੀ ਸੀ, ਉਹ ਕੁੱਟ ਕੇ ਉਹਨਾਂ ਨੇ ਉੱਥੇ ਪਹੁੰਚਣ ਹੀ ਨਹੀਂ ਦਿੱਤਾ ਉਹਨਾਂ ਨੂੰ। ਜੇ ਚੋਣਾਂ ਹੋਈਆਂ ਨੇ ਉਹ ਇਹ ਸੀ ਹੁਣ ਇੱਕ ਧਿਰ ਦਾ ਜੀ ਸ਼੍ਰੋਮਣੀ ਕਮੇਟੀ ਦੇ ਉੱਤੇ ਪਹਿਲਾਂ ਕੰਟਰੋਲ ਕਰ ਲਓ ਫਿਰ ਆਪੇ ਹੋ ਜਾਏਗਾ, ਉਹਨਾਂ ਨੇ ਕੁੱਟ ਕੇ ਜਿਹੜਾ ਉਹ ਦੌੜਾ ਦਿੱਤੇ। ਜੇ ਇੱਕ ਮੈਂਬਰ ਬਣ ਹੀ ਗਿਆ ਕੁਲਬੀਰ ਸਿੰਘ ਬੜਾ ਪਿੰਡ ਅਕਾਲੀ ਦਲ ਪੰਜ ਪ੍ਰਧਾਨੀ ਦਾ, 1.5 ਸਾਲ ਤੋਂ ਬਿਨਾਂ ਜ਼ਮਾਨਤ ਦੇ ਵਿੱਚ ਅੰਦਰ ਰੱਖਿਆ, ਘਰ ਚੋਂ ਹਥਿਆਰ ਬਰਾਮਦਗੀ ਦਿਖਾ ਦਿੱਤੀ। ਸੋ ਉਹਨਾਂ ਨੇ ਸਰਕਾਰ ਜਾਂ ਏਜੰਸੀਆਂ ਜਿਨ੍ਹਾਂ ਦੇ ਲਈ ਬਾਦਲ ਔਰ ਇਹ ਸਾਰਾ ਲਾਣਾ ਕੰਮ ਕਰ ਰਿਹਾ, ਉਹਨਾਂ ਨੇ ਤੁਹਾਨੂੰ ਇਹਨਾਂ ਦੇ ਨੇੜੇ ਤੇੜੇ ਨਹੀਂ ਲੱਗਣ ਦੇਣਾ। ਹੁਣ ਤੁਸੀਂ ਦੇਖ ਲੈਣਾ ਮਜੀਠੀਆ ਦਾ ਕੀ ਵਿਗੜਨਾ, ਰਾਦਰ ਉਹਨਾਂ ਨੇ ਇਹ ਹੋਣਾ ਜੀ ਡੈਮੇਜ ਕੰਟਰੋਲ ਕਰੋ, ਕਿਤੇ ਚੋਣਾਂ ਦੇ ਮੌਕੇ ਕਿਤੇ ਸੱਦ ਨਾ ਰਹਿਣ। ਹਾਲਾਂਕਿ ਸਪੌਂਟੇਨੀਅਸ ਇੱਕ ਪਾਸੇ ਅਸੀਂ ਹਿਸਟਰੀ 'ਚ ਗੁਰੂ ਹਰ ਰਾਏ ਸਾਹਿਬ ਦਾ ਸੁਣਾਉਂਦੇ ਹਾਂ ਜੀ ਕਿਵੇਂ ਰਾਮ ਰਾਏ ਨੇ ਵੀ ਇਹੀ ਕੀਤਾ ਸੀ, ਉਹਨੇ ਕੋਈ ਨਵੀਂ ਬੀਟ ਤਾਂ ਨਹੀਂ ਸੀ ਲਿਖੀ ਕਿ ਜਿਹਦੇ 'ਚ ਉਹਨੇ ਕੋਈ ਗੁਰਬਾਣੀ ਦੀ ਤੁਕ ਬਦਲੀ ਸੀ। ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਲਈ ਉਹਨੇ ਇੱਕ ਗੁਰਬਾਣੀ ਦੀ ਤੁਕ ਦੇ ਅਰਥ ਡਿਫਰੈਂਟਲੀ ਕੀਤੇ ਸੀਗੇ, ਡਿਫਰੈਂਟ ਕੋਟ ਕਰਕੇ। ਇਹੀ ਕੰਮ ਉਹਨੇ ਤਾਂ ਇੱਕ ਬਾਦਸ਼ਾਹ ਦੇ ਸਾਹਮਣੇ ਕੀਤਾ ਸੀ, ਸ਼ਾਇਦ ਕਿਸੇ ਡਰ ਦੇ ਥੱਲੇ ਕੀਤਾ ਹੋਏ। ਇਹ ਤਾਂ ਵੋਟਾਂ ਲੈਣ ਦੇ ਲਈ ਔਰ ਖੁਸ਼ਾਮਦ ਦੇ ਥੱਲੇ ਇਸ ਕਦਰ ਹੈ ਕਿ ਇਸ ਔਰ ਸਾਰਿਆਂ ਨੂੰ ਇਹਨੇ ਨਾਲ ਜੁਆਇਨ ਕਰਵਾਇਆ। ਹੁਣ ਸਪੌਂਟੇਨੀਅਸ ਇਹ ਹੋਣਾ ਚਾਹੀਦਾ ਸੀ ਵੀ ਫੌਰਨ ਉਹਨੂੰ ਤਲਬ ਕੀਤਾ ਜਾਣਾ ਚਾਹੀਦਾ ਸੀ, ਪਰ ਕਿਉਂਕਿ ਇਹ ਜਥੇਦਾਰ ਤਨਖਾਹੀਏ ਨੇ, ਸ਼੍ਰੋਮਣੀ ਕਮੇਟੀ ਦਾ ਕੰਟਰੋਲ ਉਹਨਾਂ ਦੇ ਕੋਲ ਹੈ। ਸੋ ਮੈਂ ਸਮਝਦਾ ਹਾਂ ਵੀ ਬੇਸ਼ੱਕ ਇਹ ਸਿਧਾਂਤਕ ਤੌਰ ਤੇ ਠੀਕ ਹੈ ਵੀ ਤਖਤ ਸਾਡੇ ਆਜ਼ਾਦ ਹੋਣ, ਉਹਨਾਂ ਦੇ ਉੱਤੇ ਅਸੀਂ ਫਿਰ ਪੰਥ ਦੀ ਗੱਲ ਕਰੀਏ, ਪਰ ਉਹਨਾਂ ਨੇ ਤੁਹਾਨੂੰ ਨੇੜੇ ਨਹੀਂ ਲੱਗਣ ਦੇਣਾ ਹੈ। ਇਲੈਕਸ਼ਨ ਸਿਸਟਮ ਨੇ ਸਾਨੂੰ ਬੇੜੀਆਂ ਪਾ ਦਿੱਤੀਆਂ ਨੇ। ਹੁਣ ਤਾਂ ਇਹ ਹੈ ਵੀ ਸਿੱਧੀ ਲੜਾਈ ਜਿਹੜੀ ਸਪਸ਼ਟ ਤੌਰ ਤੇ ਵਿੱਢ ਕੇ ਆਜ਼ਾਦੀ ਦੀ, ਖਾਲਿਸਤਾਨ ਦੀ, ਇਹਦੇ ਵੱਲ ਅਸੀਂ ਆਈਏ। ਉਹਦੇ 'ਚੋਂ ਕੋਈ ਸਾਡਾ ਸ਼ਾਰਟ ਟਰਮ ਨਾ ਸੀ, ਲੌਂਗ ਟਰਮ ਉਹ ਲੜਾਈ ਸਾਡੀ ਜਾਰੀ ਰਹੇ, ਉਹਦੇ 'ਚੋਂ ਅਸੀਂ ਕੋਈ ਹਾਸਲ ਕਰ ਸਕੀਏ। ਅਦਰਵਾਈਜ਼ ਇਹ ਜਿਹੜੇ ਸਾਡੇ ਤਖਤ ਹੋਣ, ਗੁਰਦੁਆਰੇ ਹੋਣ, ਸ਼੍ਰੋਮਣੀ ਕਮੇਟੀ ਹੋਏ, ਇਹ ਸਾਰੇ ਜਿਹੜੇ ਨੇ ਇਹ ਇੰਡੀਅਨ ਸਿਸਟਮ ਦੀ ਐਕਸਟੈਂਸ਼ਨ ਬਣ ਗਏ ਨੇ, ਇਹਨਾਂ ਚੋਂ ਸਿੱਖਾਂ ਦੇ ਲਈ ਕੁਝ ਨਹੀਂ ਨਿਕਲਦਾ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਹਰੀ ਸਿੰਘ ਵਿਦਿਆਰਥੀ ਜੀ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ। दौलत, शोहरत और सेहत हर इंसान की सबसे बड़ी ख्वाहिश है। दौलत शोहरत के लिए आप बहुत मेहनत करते हैं, मगर आपकी सेहत का ख्याल रखेंगे हम लेके आ रहे हैं एक ऐसा शो जिसमें हम मुलाकात करवाएंगे आपकी एक्सपर्ट डॉक्टर्स के साथ। आप पूछ सकते हैं उनसे अपने सवालात और वो देंगे आपके हर सवाल का जवाब। हमारे साथ शामिल हो हर इतवार की रात 9 बजे। देखना मत भूलिएगा, ओनली ऑन TV 84। ਵਿਊਅਰਸ, ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਹੈ ਡਾਕਟਰ ਗੁਰਬਖਸ਼ ਸਿੰਘ ਢਿੱਲੋਂ ਜੀ ਦਾ, ਜਿਨ੍ਹਾਂ ਨੇ ਲਿਖਿਆ ਹੈ ਚੰਡੀਗੜ੍ਹ ਤੋਂ। ਉਹਨਾਂ ਦੀ ਚਾਹਨਾ ਹੈ ਕਿ ਇਸ ਨੂੰ ਅਸੀਂ TV 84 ਦੇ ਦਰਸ਼ਕਾਂ ਨਾਲ ਸਾਂਝਾ ਕਰੀਏ। ਇਸ ਦਾ ਸਿਰਲੇਖ ਹੈ ਪੰਜਾਬ 'ਚ ਬਾਦਲ ਸਾਹਿਬ ਦੇ 7 ਸਾਲ ਦੀ ਉਪਲਬਧੀ। ਪਹਿਲਾ, ਰੇਤ ਬਜਰੀ ਤੇ ਕਬਜ਼ਾ। ਦੂਸਰਾ, ਸ਼ਰਾਬ ਸਭ ਤੋਂ ਮਹਿੰਗੀ। ਤੀਸਰਾ,
ਕੋਈ ਫੰਕਸ਼ਨ ਕਰਨਾ ਹੋਵੇ, ਪਹਿਲਾਂ ਜਿੱਥੇ 1000 ਰੁਪਏ ਦੀ ਪਰਚੀ ਲੱਗਦੀ ਸੀ, ਹੁਣ 31000 ਰੁਪਏ ਦੇਵੋ। ਚੌਥਾ, ਰਜਿਸਟਰੀ ਕਰਵਾਉਣ ਦੀ ਫੀਸ ਕਾਫੀ ਵਧਾ ਦਿੱਤੀ ਹੈ। ਪੰਜਵਾਂ, ਪਾਵਰ ਅਟਰਨੀ ਬੰਦ। ਛੇਵਾਂ, ਬੱਸ ਦੇ ਕਿਰਾਏ ਪੰਜਾਬ ਵਿੱਚ ਸਭ ਤੋਂ ਵੱਧ। ਸੱਤਵਾਂ, ਸਾਰੇ ਭਾਰਤ 'ਚ ਪੈਟਰੋਲ ਸਭ ਤੋਂ ਮਹਿੰਗਾ ਪੰਜਾਬ ਵਿੱਚ। ਅੱਠਵਾਂ, ਪ੍ਰਾਪਰਟੀ ਟੈਕਸ ਲਗਾ ਕੇ ਕਿਰਾਏਦਾਰ ਬਣ ਗਏ ਅਸੀਂ। ਨੌਵਾਂ, ਕਲੋਨੀ ਨੂੰ ਮਾਨਤਾ ਦੇਣ ਦੇ ਨਾਂ ਹੇਠ ਲੁੱਟਣਾ। 10ਵਾਂ, ਕਾਰ ਦੀ ਆਰਸੀ ਬਣਾਉਣ ਦੇ ਪਹਿਲਾਂ 8000 ਰੁਪਏ ਲੱਗਦੇ ਸੀ, ਹੁਣ 35000 ਲੱਗਦੇ ਨੇ। ਵਿਆਹ ਰਜਿਸਟਰ ਕਰਵਾਉਣ ਦੇ 100 ਰੁਪਏ ਤੋਂ ਸਿੱਧੇ 3000 ਹੋ ਗਏ ਨੇ, ਫਿਰ ਵੀ ਧੱਕੇ ਖਾਓ। 12ਵਾਂ, ਵੈਟ 4% ਤੋਂ 8% ਕਰ ਦਿੱਤਾ, ਵਪਾਰ ਦਾ ਭੋਗ ਪੈ ਗਿਆ। 13ਵਾਂ, ਇੰਡਸਟਰੀ ਪੰਜਾਬ ਚੋਂ ਗਈ, ਮਜ਼ਦੂਰਾਂ ਦੀ ਘਾਟ। 14ਵਾਂ, ਲੋਕਾਂ ਦੀਆਂ ਬਿਜ਼ਨਸ ਤੇ ਪ੍ਰਾਪਰਟੀ ਤੇ ਨਜਾਇਜ਼ ਜ਼ਬਰਦਸਤੀ ਕਬਜ਼ੇ। 15ਵਾਂ, ਨਸ਼ਾ ਸਭ ਤੋਂ ਵੱਧ ਪੰਜਾਬ ਵਿੱਚ। 16ਵਾਂ, ਪੁਲਿਸ ਦੀ ਗੁੰਡਾਗਰਦੀ, ਪੰਜਾਬ ਪੁਲਿਸ ਦਾ ਚਲਨ ਭਾਰਤ ਵਿੱਚ ਸਭ ਤੋਂ ਮਾੜਾ। 17ਵਾਂ, ਪਾਣੀ ਤੇ ਸੀਵਰੇਜ ਦੇ ਬਿੱਲ ਵੀ ਲੱਗਣ ਲੱਗੇ। 18ਵਾਂ, ਨੌਕਰੀਆਂ ਅਤੇ ਸਕੂਲਾਂ ਵਿੱਚ ਦਾਖਲੇ ਲਈ ਖੁੱਲੇ ਆਮ ਪੈਸੇ ਲਏ ਜਾਂਦੇ ਹਨ। 19ਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਆਪਣੇ ਅਧੀਨ ਲਈ ਗਈ। 20ਵਾਂ, ਜਗ੍ਹਾ ਜਗ੍ਹਾ ਸ਼ਰਾਬ ਦੇ ਠੇਕੇ ਖੁਲਵਾ ਦਿੱਤੇ ਗਏ, ਪੰਜਾਬ ਦੇ ਠੇਕਿਆਂ ਦੀ ਗਿਣਤੀ 200 ਗੁਣਾ ਵੱਧ ਗਈ ਹੈ। ਕੇਬਲ ਨੈਟਵਰਕ ਤੇ ਕਬਜ਼ਾ। ਚੋਣਾਂ ਤੋਂ ਬਾਅਦ ਹੋਰ ਇਹੋ ਜਿਹੇ ਟੈਕਸ ਲੱਗਣਗੇ ਜਿਹੜੇ ਤੁਸੀਂ ਸੋਚ ਵੀ ਨਹੀਂ ਸਕਦੇ। ਇਹਨੂੰ ਇਹ ਕਹਿੰਦੇ ਨੇ ਰਾਜ ਨਹੀਂ ਸੇਵਾ। ਇਹਨਾਂ ਦੀ ਲੁੱਟ ਖਸੁੱਟ ਦੀ ਲਿਸਟ ਇੰਨੀ ਲੰਬੀ ਹੈ ਜਿਹੜੀ ਕਿਸੇ ਪੇਪਰ ਜਾਂ ਮੋਬਾਈਲ ਤੇ ਲਿਖੀ ਨਹੀਂ ਜਾ ਸਕਦੀ। ਪੰਜਾਬੀਓ, ਹੋਰ ਕਿੰਨਾ ਕੁ ਧੱਕਾ ਸਹਿਣਾ। ਜੀ ਡਾਕਟਰ ਸਾਹਿਬ। ਅਸੀਂ ਡਾਕਟਰ ਗੁਰਬਖਸ਼ ਸਿੰਘ ਢਿੱਲੋਂ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਉਹਨਾਂ ਨੇ ਸਾਨੂੰ ਫੇਸਬੁੱਕ ਤੋਂ, ਇੱਕ ਮਾਈਕਰੋਬਾਇਓਲੋਜਿਸਟ ਨੇ ਅਮਰੀਕਾ 'ਚ, ਉਹਨਾਂ ਨੇ ਇਹ ਨੁਕਤੇ ਬਣਾਏ। ਬੇਸ਼ੱਕ ਇਹਦੇ 'ਚ ਉਹਨਾਂ ਨੇ ਜਿਹੜੇ 21 ਨੁਕਤੇ ਦਿੱਤੇ ਨੇ, ਉਹਦੇ 'ਚ ਸਿੱਖੀ ਨਾਲ ਸੰਬੰਧਿਤ ਸਿਰਫ ਇੱਕ ਨੁਕਤਾ ਹੈ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਜੀ। ਬਾਕੀ ਜਿਹੜੇ ਨੇ ਉਹਨਾਂ ਨੇ ਉਹੀ ਨੁਕਤੇ ਚੁੱਕੇ ਨੇ ਜਿਹਦੇ ਥੱਲੇ ਸਾਰੇ ਪੰਜਾਬ ਵਾਸੀ ਪ੍ਰਭਾਵਿਤ ਹੋ ਰਹੇ ਨੇ। ਜੋ ਸੈਂਡ ਮਾਫੀਆ ਹੈ, ਲੈਂਡ ਮਾਫੀਆ ਹੈ, ਸ਼ਰਾਬ ਦੇ ਠੇਕੇ ਨੇ, ਇੰਡਸਟਰੀ ਜਾ ਰਹੀ ਹੈ, ਵੈਟ ਟੈਕਸ ਲੱਗਿਆ, ਬਿੱਲ ਵੱਧ ਗਏ ਨੇ, ਮੈਰਿਜ ਸਰਟੀਫਿਕੇਟ ਦਾ ਵੱਧ ਗਿਆ ਹੈ ਔਰ ਪਾਵਰ ਆਫ ਅਟਰਨੀ ਖਤਮ ਕਰ ਦਿੱਤੀ ਹੈ। ਦੂਸਰੇ ਜਿੰਨੇ ਵੀ ਉਹਨਾਂ ਨੇ ਕਹੇ ਨੇ, ਇਹਨਾਂ ਦਾ ਸੰਬੰਧ ਆਰਥਿਕਤਾ ਨਾਲ ਹੈ। ਪੰਜਾਬ ਪੁਲਿਸ ਦੀ ਗੁੰਡਾਗਰਦੀ ਜਾਂ ਉਹਨਾਂ ਦੀਆਂ ਵਧੀਕੀਆਂ, ਇਹ ਵੀ ਲਾਅ ਐਂਡ ਆਰਡਰ ਨਾਲ ਹੈ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਬਤੌਰੇ ਸਿੱਖ ਤਾਂ ਅਸੀਂ ਹਾਈਲਾਈਟ ਕਰਦੇ ਹਾਂ ਆਲਵੇਜ਼ ਕਿ ਵੀ ਇਹ ਜਿਹੜਾ ਬਾਦਲ ਕੋਡ ਮੈਂ, ਇਹਨਾਂ ਨੇ ਸਿੱਖੀ ਦਾ ਕਿੰਨਾ ਘਾਣ ਕੀਤਾ, ਕਿਵੇਂ ਸਿੱਖ ਸਿਧਾਂਤਾਂ ਨੂੰ ਡਿਲੂਟ ਕੀਤਾ, ਕਿਵੇਂ RSS ਦਾ ਦੁਮਛੱਲਾ ਬਣਾਇਆ, ਕਿਵੇਂ ਅੱਜ ਸਾਡੇ ਤਖਤ ਜਿਹੜੇ ਨੇ ਉਹ ਵੀ RSS ਦੀ ਸੀਟ ਹੀ ਬਣ ਗਏ ਨੇ ਕਿਉਂਕਿ ਉਹਨਾਂ ਦੇ ਹੀ ਜਿਹੜੇ ਏਜੰਡੇ ਤੇ ਉਹ ਕੰਮ ਕਰ ਰਹੇ ਨੇ ਜੀ। ਪਰ ਜਦੋਂ ਅਸੀਂ ਈਵਨ ਆਜ਼ਾਦਾਨਾ ਨੁਕਤਾ ਨਿਗਾਹ ਵਾਲੇ ਜਿਹੜੇ ਵੀਰ ਨੇ, ਜਿਨ੍ਹਾਂ ਦਾ ਭਾਵੇਂ ਖਾਲਿਸਤਾਨ ਨਾਲ ਕੋਈ ਲਾਗਾ ਦੇਗਾ ਨਾ ਹੋਏ ਜਾਂ ਹੋ ਸਕਦਾ ਉਹਦੇ ਵਿਰੋਧੀ ਵੀ ਹੋਣ, ਪਰ ਉਹ ਵੀ ਇਹ ਮਹਿਸੂਸ ਕਰਦੇ ਨੇ ਕਿ ਇਹਨਾਂ ਨੇ ਬਾਦਲ ਕੋੜਵੇਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ। ਸੋ ਕਿਉਂਕਿ ਪੰਜਾਬ ਦੇ ਵਿੱਚ ਤਾਂ ਉਹ ਵੀ ਵਸਦੇ ਨੇ, ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਇਹ ਨੀਤੀ ਕਿੱਧਰ ਨੂੰ ਲਿਜਾ ਰਹੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ 7 ਸਾਲ ਦੀਆਂ ਉਪਲਬਧੀਆਂ ਇਹ ਗਿਣਾਈਆਂ। ਹਾਲਾਂਕਿ ਬਾਦਲ ਦੀ 5ਵੀਂ ਟਰਮ ਹੈ, ਪਹਿਲੀਆਂ 4 ਟਰਮਾਂ 'ਚ ਉਹਨੇ ਕੀ ਨਹੀਂ ਕੀਤਾ ਹੈ ਕਿ ਇੱਕ ਸਟੇਜ ਤੇ ਕਰਪਸ਼ਨ ਦਾ ਨਾਂ ਹੀ ਬਾਦਲ ਸੀ ਔਰ ਅੱਜ ਉਹੀ ਜਿਹੜੀ ਕਰਪਸ਼ਨ ਹੈ ਕੱਲੀ ਨੌਕਰੀਆਂ ਜਾਂ ਸਕੂਲਾਂ 'ਚ ਜਿਵੇਂ ਉਹਨਾਂ ਨੇ ਕਿਹਾ ਐਡਮਿਸ਼ਨ ਲੈਣ ਲਈ ਸ਼ਰੇਆਮ ਪੈਸੇ ਲੈਣ ਦੀ ਗੱਲ ਤੱਕ ਹੀ ਨਹੀਂ ਹੈ। ਅੱਜ ਹਾਲਤ ਇਹ ਹੈ ਕਿ ਜੇ ਤੁਸੀਂ ਘਰ ਬਣਾਉਣਾ ਹੈ, ਹੁਣ ਦੇਖੋ ਜਿਵੇਂ ਰੇਤਾ ਹੈ, ਰੇਤਾ ਤਾਂ ਉੱਥੇ ਜੇ ਕਿਸੇ ਨੇ ਖੁਰਾ ਬਣਾਉਣਾ ਹੈ ਤੇ ਉਹਦੇ ਲਈ ਵੀ ਰੇਤਾ ਚਾਹੀਦਾ ਔਰ ਇਹਨਾਂ ਨੇ ਇਹੀ ਕੋਈ ਪੰਜਾਬ 'ਚ ਕੋਈ ਤੇਲ ਤਾਂ ਹੈ ਨਹੀਂ। ਜੇ ਕੋਈ ਸੋਨਾ ਚਾਹੁੰਦੇ ਹੁੰਦਾ ਤਾਂ ਇਹਨਾਂ ਨੇ ਸੋਨੇ ਦੀਆਂ ਖਾਨਾਂ 'ਚ ਨਹੀਂ ਰਾਤ ਪੱਟ ਕੇ ਲੈ ਜਾਣਾ ਸੀ ਸਾਰਾ, ਜਿਹੜਾ 50 ਸਾਲ 'ਚ ਨਹੀਂ ਸੀ ਇਹਨਾਂ ਨੇ ਰਾਤੋਂ ਰਾਤ ਲੈ ਜਾਣਾ ਸੀ। ਹੁਣ ਇਹਨਾਂ ਨੇ ਜਿਹੜੀ ਪੰਜਾਬ ਦੇ ਮਾੜੇ ਮੋਟੇ ਦਰਿਆ ਪਾਣੀ ਦੂਜੇ ਲੁੱਟ ਕੇ ਲੈ ਗਏ, ਹਰਿਆਣਾ ਲੈ ਗਿਆ, ਰਾਜਸਥਾਨ ਲੈ ਗਿਆ। ਜਿਹੜਾ ਮਾੜਾ ਮੋਟਾ ਕੋਈ ਚੱਕੀ ਪੁੱਲ ਹੈ, ਕੋਈ ਉਹ ਦਨੇਰੇ ਦੇ ਨੇੜੇ, ਕੋਈ ਥੋੜਾ ਬਹੁਤ ਬਿਆਸਾ ਦੇ ਵਿੱਚ ਕੋਈ ਰੇਤਾ ਜਾਂ ਬਜਰੀ ਵੀ ਬਹੁਤ ਥੋੜੀ ਹੈ ਪੰਜਾਬ ਜੀ। ਸੋ ਉਹ ਵੀ ਉਹਨਾਂ ਨੇ ਸਾਰੀ ਜਿਹੜੀ ਹੈ ਉਹ ਲੁੱਟ ਲਈ ਹੈ ਔਰ ਇਹ ਜਿਹੜਾ ਬਿਕਰਮ ਮਜੀਠੀਆ ਜਿਹੜਾ ਅਪਮਾਨ ਕਰ ਰਿਹਾ ਖਲੋ ਕੇ ਪਬਲਿਕਲੀ ਬਾਣੀ ਦਾ, ਇਸ ਸੈਂਡ ਮਾਫੀਏ ਦਾ ਜਿਹੜਾ ਸਰਗਣਾ ਉਹ ਇਹੀ ਹੈ। ਡਰੱਗ ਮਾਫੀਆ ਦਾ ਸਰਗਣਾ ਵੀ ਇਹ ਹੈ ਕਿਉਂਕਿ ਹੁਣ ਇਹਦੀ ਭੈਣ ਉਹਦੀ ਘਰ ਵਾਲੀ ਹੈ ਸੁਖਬੀਰ ਬਾਦਲ ਦੀ, MP ਉਹਨੂੰ ਬਣਾਇਆ ਹੋਇਆ ਹੈ। ਬਾਦਲ ਕੋੜਮਾ ਤੇ ਮਜੀਠਾ ਟੱਬਰ ਇਹ ਜਿਹੜਾ ਰਲ ਕੇ ਲੁੱਟ ਰਹੇ ਨੇ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਇਨ ਦਾ ਐਂਡ। ਔਰ ਇਸ ਸਾਰੇ ਨੂੰ ਕਰਕੇ ਕਹਿੰਦੇ ਨੇ ਅਸੀਂ ਰਾਜ ਨਹੀਂ ਸੇਵਾ ਕਰ ਰਹੇ। ਹੁਣ ਜੇ ਇਹਦਾ ਨਾਂ ਸੇਵਾ ਹੈ
ਤੇ ਫਿਰ ਹੁਣ ਇਹ ਸੇਵਾ ਕਿੱਥੋਂ ਤੱਕ ਲੈ ਗਈ ਹੈ ਪੰਜਾਬ ਵਾਸੀਆਂ ਨੂੰ, ਗਾਂ ਕਿੱਥੇ ਤੱਕ ਲਿਜਾਏਗੀ। ਜੀ ਉਹਨਾਂ ਨੇ ਠੀਕ ਕਿਹਾ ਕਿ ਪੰਜਾਬੀਓ ਕਦੋਂ ਤੱਕ ਜੀ ਜੀ ਕਦੋਂ ਤੱਕ ਇਹ ਧੱਕਾ ਸਹਿਣ। ਜੇ ਤਾਂ ਉਹੀ ਹਾਲਤ ਹੈ, ਮੈਂ ਪਿਛਲੇ ਦਿਨਾਂ 'ਚ ਫਿਲਾਡੈਲਫੀਆ ਸੀ ਕੁਝ ਮਹੀਨੇ ਪਹਿਲਾਂ, ਤਾਂ ਉੱਥੇ ਉਹਨਾਂ ਦੇ ਇੱਕ ਪ੍ਰਬੰਧਕ ਨਹੀਂ, ਮੈਨੂੰ ਹੁਣ ਐਗਜ਼ੈਕਟ ਤਾਂ ਕਹਾਣੀ ਨਹੀਂ ਹੈ, ਉਹਨਾਂ ਨੇ ਸੁਣਾਈ ਕਿ ਜੀ ਇੱਕ ਬਾਦਸ਼ਾਹ ਜ਼ੁਲਮ ਕਰਦਾ ਸੀ ਲੋਕਾਂ ਤੇ, ਉਹਦਾ ਮੁੰਡਾ ਆਇਆ ਹੋਰ ਵੀ ਮੁੰਡਾ ਜਿਹੜਾ ਦਿਆਲੂ ਸੀ, ਉਹਨੇ ਪ੍ਰਧਾਨ ਮੰਤਰੀ ਨੂੰ ਕਿਹਾ ਜਿਹੜਾ ਵੀ ਸੀ ਕਿ ਜੀ ਅਸੀਂ ਕੁਝ ਘੱਟ ਕਰ ਲਈਏ। ਉਹਨੇ ਕਿਹਾ ਨਹੀਂ ਨਹੀਂ, ਇਹ ਲੋਕ ਕਾਬੂ ਹੀ ਤਾਂ ਆਣਗੇ, ਤੁਸੀਂ ਜਿੰਨਾ ਜ਼ਿਆਦਾ ਕਰੋਗੇ ਉਨੀ ਗੱਲ ਸੁਣਨਗੇ। ਉਹ ਕਿਹਾ ਜੀ ਨਹੀਂ, ਲੋਕ ਤਾਂ ਵਿਦਰੋਹ ਕਰ ਦੇਣਗੇ। ਉਹ ਕਹਿੰਦਾ ਜੀ ਦੇਖ ਲਓ। ਉਹਨਾਂ ਨੇ ਕਿਹਾ ਜੀ ਜਿੰਨਾ ਵੀ ਉਹ ਕਰਦੇ ਸੀ, ਜੋ ਟੈਕਸ ਲਾਇਆ ਸੀ ਉਹ ਤੋਂ ਦੁੱਗਣਾ ਕਰਤਾ। ਚੁੱਪ ਕਰਕੇ ਪੇ ਕਰਦੇ। ਸਾਲ ਲੰਘ ਗਿਆ, ਮੁੰਡੇ ਨੂੰ ਲੱਗਾ ਵੀ ਮੈਂ ਤਾਂ ਗਲਤ ਸਾਬਤ ਹੋਇਆ। ਵਜ਼ੀਰ ਨੂੰ ਉਹਨੇ ਕਿਹਾ ਵੀ ਨਹੀਂ ਨਹੀਂ, ਇਹ ਲੋਕ ਉੱਠਣਗੇ ਨਹੀਂ ਤਾਂ ਲੋਕ ਵਿਦਰੋਹ। ਕਹਿੰਦੇ ਜੀ ਨਹੀਂ, ਤੁਸੀਂ ਹੁਣ ਇਹ ਕਰੋ ਵੀ ਜਿਹੜਾ ਟੈਕਸ ਵੀ ਲੈਂਦੇ ਨੇ ਉਹਨਾਂ ਨੂੰ 5-5 ਜੁੱਤੀਆਂ ਵੀ ਮਾਰੋ। ਜਿਹੜਾ ਦੇਣ ਆਏ ਟੈਕਸ, ਉਹ ਇਹ ਆਰਡਰ ਕਰ ਦਿਓ, ਉਹਨੂੰ 5-5 ਜੁੱਤੀਆਂ ਵੀ ਮਾਰਨੀਆਂ। ਤੁਸੀਂ ਦੇਖਿਓ ਵੀ ਇਹਨਾਂ ਨੇ ਨਹੀਂ ਬੋਲਣਾ ਜੀ। ਉਹ ਜਿਹੜਾ ਉਵੇਂ ਹੀ ਹੋਇਆ, 5-5 ਜੁੱਤੀਆਂ ਵੀ ਮਾਰਨ ਲੱਗ ਗਏ। ਲੋਕ ਦੇਈ ਵੀ ਗਏ, ਜੁੱਤੀਆਂ ਵੀ ਖਾਈ ਗਏ। ਤੇ ਇੱਕ ਦਿਨ ਜਿਹੜਾ ਕੁਝ ਕਾਫੀ ਲੋਕ ਇਕੱਠੇ ਹੋ ਕੇ ਬਾਦਸ਼ਾਹ ਦੇ ਮਹਿਲ ਵੱਲ ਆ ਰਹੇ ਸੀ, ਤਾਂ ਉਹਨੇ ਪ੍ਰਧਾਨ ਮੰਤਰੀ ਨੂੰ ਕਿਹਾ ਦੇਖ ਹੁਣ ਲੋਕ ਜਾਗ ਪਏ, ਹੁਣ ਲੱਗੇ ਨੇ ਵਿਰੋਧ ਕਰਨ। ਉਹ ਕਹਿੰਦਾ ਜੀ ਚਲੋ ਕੋਈ ਨਹੀਂ। ਉਹ ਲੋਕ ਆਏ ਤੇ ਕਹਿਣ ਲੱਗੇ ਜੀ ਇਸ ਤਰ੍ਹਾਂ ਬਾਦਸ਼ਾਹ ਸਲਾਮਤ, ਇਹ ਜਿੱਥੇ ਸਾਨੂੰ ਜੁੱਤੀਆਂ ਪੈਂਦੀਆਂ ਨੇ ਉੱਥੇ ਭੀੜ ਬੜੀ ਇਕੱਠੀ ਹੋ ਜਾਂਦੀ ਹੈ, ਸਾਡਾ ਟਾਈਮ ਜ਼ਿਆਦਾ ਲੱਗਦਾ, ਤੁਸੀਂ ਥੋੜੇ ਜਿਹੇ ਪੁਲਿਸ ਵਾਲੇ ਜ਼ਿਆਦਾ ਲਾ ਦਿਓ ਜਾਂ ਮਾਰਨ ਵਾਲੇ, ਤਾਂ ਕਿ ਸਾਡਾ ਥੋੜਾ ਜਿਹਾ ਟਾਈਮ ਬਚ ਜਾਏ। ਤੇ ਉਹਨੇ ਕਿਹਾ ਦੇਖ ਲੈ, ਇਹ ਇਹਨਾਂ ਨੂੰ ਜਿੰਨਾ ਮਾਰੋ, ਜਿੰਨੀਆਂ ਇਹਨਾਂ ਨੂੰ ਜੁੱਤੀਆਂ ਮਾਰੋ, ਉਨਾ ਹੀ ਇਹ ਆਗਿਆਕਾਰ ਹੁੰਦੇ ਨੇ। ਸੋ ਉਹਨੇ ਇਹ ਗੱਲ ਉਸ ਪ੍ਰਬੰਧਕ ਨੇ ਸੁਣਾ ਕੇ ਮੈਨੂੰ ਕਿਹਾ ਜੀ ਅੱਜ ਸਾਡੇ ਬਹੁਤ ਸਾਰੇ ਵੱਡੇ ਹਿੱਸੇ ਦਾ ਪੰਜਾਬ ਹੋਏ ਇਹ ਹਾਲ ਹੋ ਗਿਆ ਵੀ ਜਿੰਨਾ ਕੋਈ ਦੱਬਦਾ ਹੈ ਅਸੀਂ ਉਹਦੇ ਅੱਗੇ ਉਨਾ ਜ਼ਿਆਦਾ ਕਰਦੇ ਹਾਂ। ਪਰ ਮੈਂ ਉਹਨੂੰ ਕਿਹਾ ਵੀ ਨਹੀਂ, ਇਹ ਭਾਵੇਂ ਇਹ ਗੱਲ ਜੋ ਤੁਸੀਂ ਕਹਿ ਰਹੇ ਹੋ ਅੱਜ ਲੱਗਦਾ ਹੈ, ਪਰ ਪੰਜਾਬ ਦੀ ਜਿਹੜੀ ਖਸਲਤ ਹੈ, ਉਸ ਮਿੱਟੀ ਉਸ ਜ਼ਮੀਨ 'ਚ ਜਿਹੜੀ ਗੁਰੂਆਂ ਨੇ ਚੈਲੰਜ ਡਿਫਾਇੰਸ ਦੀ ਗੱਲ ਦਿੱਤੀ ਹੈ, ਇਹ ਇਵੇਂ ਨਹੀਂ ਹੈ। ਇਹ ਅੱਜ ਲੱਗਦਾ ਹੈ ਇਵੇਂ ਕਦੇ ਮੁਗਲਾਂ ਨੂੰ ਵੀ ਲੱਗਦਾ ਸੀ ਕਿ ਵੀ ਉਹਨਾਂ ਨੇ ਖਤਮ ਕਰਤਾ, ਹੁਣ ਫੋਰਐਵਰ ਉੱਥੇ ਰਹਿਣਗੇ। ਅੰਗਰੇਜ਼ਾਂ ਨੂੰ ਵੀ ਲੱਗਦਾ ਸੀ, ਪਰ ਮੈਂ ਕਿਹਾ ਉਹ ਬਦਲਿਆ, ਉਸ ਧਰਤੀ 'ਚੋਂ ਹੀ ਨਿਕਲਦੇ ਨੇ। ਸੋ ਅਸੀਂ ਆਸ ਕਰਦੇ ਹਾਂ ਜਿਵੇਂ ਇਸ ਡਾਕਟਰ ਢਿੱਲੋਂ ਨੇ ਇਹ ਕਿਹਾ ਵੀ ਕਦੋਂ ਤੱਕ ਪੰਜਾਬੀ ਉਹ ਸਹੀ ਜਾਓਗੇ। ਸੋ ਇਹ ਜਿਹੜਾ ਹਾਲਾਤ ਤਾਂ ਇਹੀ ਨੇ, ਉਸ ਦੇ ਵਾਂਗੂ ਹੀ ਕਿ ਵੀ ਇਹ ਕਹਿਣ ਆ ਜਾਣਗੇ ਕਿ ਵੀ ਭੀੜ ਜ਼ਿਆਦਾ ਇਕੱਠੀ ਹੁੰਦੀ ਤਾਂ ਤੁਸੀਂ ਜਰਾ ਸਿਪਾਹੀ ਜ਼ਿਆਦਾ ਲਾਓ ਜੁੱਤੀਆਂ ਮਾਰਨ ਵਾਲੇ, ਤਾਂ ਕਿ ਅਸੀਂ ਜਰਾ ਫਾਰਗ ਜਲਦੀ ਹੋ ਜਾਇਆ ਕਰੀਏ। ਸੋ ਬਟ ਵੀ ਹੋਪ ਕਿ ਥਿੰਗਸ ਚੇਂਜ। ਸੋ ਇਹਨਾਂ ਦਾ ਡਾਕਟਰ ਢਿੱਲੋਂ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ। इश्क दा तड़का लाते हौली ते हाथ चल जा नंग हुण तैनू लगदा नंग पिल्लो राणीए नु तेरे पिछे पईयो दो पैर न लगदे भुल्ले सी जुगनी दे बल्ले जुगनी दे बल्ले जुगनी दे बल्ले जुगनी दे बल्ले बल्ले। ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜੀਰਾ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1635 ਦੇ ਵਿੱਚ ਅੱਜ ਦੇ ਦਿਨ ਕਰਤਾਰਪੁਰ ਦੀ ਚੌਥੀ ਲੜਾਈ 6ਵੇਂ ਪਾਤਸ਼ਾਹ ਨੇ ਲੜੀ। ਪੈਂਦੇ ਖਾਨ ਨੂੰ ਸੋਧਿਆ ਤੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਕੀਰਤਪੁਰ ਉਹਨਾਂ ਨੇ ਨਿਵਾਸ ਕੀਤੇ ਜੀ। 1809 ਦੇ ਵਿੱਚ ਅੰਗਰੇਜ਼ਾਂ ਔਰ ਮਹਾਰਾਜਾ ਰਣਜੀਤ ਸਿੰਘ ਦੇ ਵਿਚਾਲੇ ਅੰਮ੍ਰਿਤਸਰ ਦੀ ਸੰਧੀ ਹੋਈ ਤੇ ਸਤਲੁਜ ਦਰਿਆ ਇਹ ਹੱਦ ਮਿੱਥੀ ਗਈ ਸਿੱਖ ਰਾਜ ਦੀ ਔਰ ਅੰਗਰੇਜ਼ੀ ਰਾਜ ਦੀ ਜੀ। 1982 ਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਨੇ ਕਿਉਂਕਿ ਸਿੱਖਾਂ ਦੇ ਘੱਲੂਘਾਰਾ ਕਰਨ ਜੈਨੋਸਾਈਡ ਲਈ ਤਿਆਰੀ ਕਰਨੀ ਸੀ, ਸੋ ਉਹਦੇ ਲਈ ਉਹਨਾਂ ਨੇ 2 ਮਰੀਆਂ ਹੋਈਆਂ ਜਿਹੜੀਆਂ ਗਊਆਂ ਸੀ ਉਹਨਾਂ ਦੇ ਸਿਰ ਅੰਮ੍ਰਿਤਸਰ ਦੇ ਅੱਡ-ਅੱਡ ਮੰਦਰਾਂ ਦੇ ਵਿੱਚ ਰੱਖੇ
ਭਾਵੇਂ ਕਿ ਉਸਨੇ ਉਹਦੀ ਜ਼ਿੰਮੇਵਾਰੀ ਦੇ ਨਾਂ ਵੀ ਉਹਨਾਂ ਨੇ ਦੇ ਦਿੱਤੇ, ਪਰ ਇਹਨੂੰ ਆਧਾਰ ਬਣਾ ਕੇ ਫਿਰ ਹਿੰਦੂ ਭੀੜ ਨੇ ਹਰਿਮੰਦਰ ਸਾਹਿਬ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੀਆਂ ਥਾਵਾਂ ਤੇ ਸਿੱਖਾਂ ਨੂੰ ਮਾਰਿਆ ਕੁੱਟਿਆ ਗਿਆ, ਦੁਕਾਨਾਂ ਸਾੜੀਆਂ ਗਈਆਂ। ਜੀ 1983 ਦੇ ਵਿੱਚ ਅੱਜ ਦੇ ਦਿਨ ਹੀ DIG ਪੁਲਿਸ ਅਟਵਾਲ ਜਿਹੜਾ ਹੈ ਉਹ ਜਦੋਂ ਹਰਿਮੰਦਰ ਸਾਹਿਬ ਚੋਂ ਨਿਕਲਿਆ ਬਾਹਰ ਤੇ ਉਹਨੂੰ ਬਾਹਰਲੇ ਦਰਵਾਜ਼ੇ ਤੇ ਘੰਟਾਘਰ ਵਾਲੇ ਪਾਸੇ ਹੀ ਸਟੇਨ ਗਨ ਦੇ ਨਾਲ ਮਾਰ ਦਿੱਤਾ ਗਿਆ। ਹਾਲਾਂਕਿ ਇਸ ਇਸ਼ੂ ਨੂੰ ਬੜਾ ਉਛਾਲਿਆ ਕਿ ਜੀ ਦੇਖੋ ਮੱਥਾ ਟੇਕਣ ਆਇਆ ਸੀ, ਉਹਦੇ ਹੱਥ ਪ੍ਰਸ਼ਾਦ ਫੜਿਆ ਸੀ ਔਰ ਇਸ ਲਈ ਹੋਇਆ। ਹਾਲਾਂਕਿ ਇਹ ਨਹੀਂ ਪਤਾ ਹੈ ਵੀ ਕਿਹਨੇ ਕੀਤਾ ਇਹ ਕੰਮ, ਪਰ ਇਹੀ ਅਟਵਾਲ ਸੀ ਜਿਹਨੇ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਖਲਚੀਆਂ ਤੋਂ ਚੁੱਕ ਕੇ ਜਦੋਂ ਟਰੈਕਟਰ ਠੀਕ ਕਰਾਉਣ ਆਇਆ ਸੀ ਜੀ ਟਾਰਚਰ ਕਰਕੇ ਮਾਰਿਆ ਸੀ। ਇਸੇ ਤਰ੍ਹਾਂ ਗੁਰਮੀਤ ਸਿੰਘ ਧੂਲਕੋਟ ਨੂੰ ਸ਼ਹੀਦ ਕੀਤਾ ਸੀ। ਔਰ 20 ਸਤੰਬਰ 1981 ਨੂੰ ਜਦੋਂ ਸੰਤਾਂ ਨੇ ਗ੍ਰਿਫਤਾਰੀ ਦਿੱਤੀ ਸੀ ਉਦੋਂ ਵੀ ਜਿਹੜੀ ਗੋਲੀ ਚੱਲੀ, ਸੋ ਇਹ ਅਟਵਾਲ ਉੱਥੇ ਇੰਚਾਰਜ ਸੀ। ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1859 ਦੇ ਵਿੱਚ ਸਵੇਜ਼ ਨਹਿਰ ਦੀ ਖੁਦਾਈ ਅੱਜ ਦੇ ਦਿਨ ਸ਼ੁਰੂ ਹੋਈ। ਜੀ 1867 ਚ ਟੋਕੀਓ ਨੇ ਪਹਿਲੀ ਵਾਰੀ ਜਾਪਾਨ ਨੇ ਕਿਹਾ ਕਿ ਫੋਰਨ ਟ੍ਰੇਡਰਸ ਆ ਸਕਦੇ ਨੇ ਇੱਥੇ। 1881 ਦੇ ਵਿੱਚ ਫਰਾਂਸ ਦੀਆਂ ਫੌਜਾਂ ਨੇ ਅਲਜੀਰੀਆ ਔਰ ਟਿਊਨੀਸੀਆ ਇਹਨਾਂ ਦੋਨਾਂ ਮੁਲਕਾਂ ਤੇ ਕਬਜ਼ਾ ਕੀਤਾ। 1926 ਦੇ ਵਿੱਚ ਈਰਾਨ ਦੇ ਵਿੱਚ ਰਜ਼ਾ ਪਹਿਲਵੀ ਦੀ ਤਾਜ਼ਪੋਸ਼ੀ ਹੋਈ, ਜਿਹੜਾ ਕਿ ਸ਼ਾਹ ਫਿਰਾਨ ਕਰਕੇ ਐਂਡ ਹੋਇਆ, ਆਇਤੁੱਲਾ ਖਮੀਨੀ ਨੇ ਕੀਤਾ ਇਹਦੇ ਟੱਬਰ ਦਾ। ਜੀ 1933 ਦੇ ਵਿੱਚ ਅਮਰੀਕਾ ਤੇ ਕੈਨੇਡਾ ਨੇ 골ਡ ਸਟੈਂਡਰਡ ਖਤਮ ਕਰ ਦਿੱਤਾ ਨੋਟ ਛਾਪਣ ਦੇ ਲਈ। 1954 ਦੇ ਵਿੱਚ ਬੈਲ ਲੈਬਸ ਨੇ ਪਹਿਲੀ ਸੋਲਰ ਬੈਟਰੀ ਬਣਾਈ। ਅੱਜ ਬਹੁਤ ਕੁਝ ਜਿਹੜਾ ਹੈ ਉਹ ਸੋਲਰ ਦੇ ਨਾਲ ਚੱਲਦਾ। ਜੀ 1971 ਦੇ ਵਿੱਚ ਅੱਜ ਦੇ ਦਿਨ 2 ਲੱਖ ਅਮਰੀਕਨਾਂ ਨੇ ਵਾਸ਼ਿੰਗਟਨ ਦੇ ਵਿੱਚ ਪ੍ਰੋਟੈਸਟ ਕੀਤਾ ਕਿ ਵੀਅਤਨਾਮ ਦੇ ਵਿੱਚ ਜਿਹੜੀ ਹੈ ਜੰਗ ਨੂੰ ਖਤਮ ਕੀਤਾ ਜਾਏ। ਜੀ ਔਰ 1992 ਦੇ ਵਿੱਚ ਅੱਜ ਦੇ ਦਿਨ ਤਾਲਿਬਾਨ ਨੇ ਕਾਬਲ ਦੇ ਉੱਤੇ ਕਬਜ਼ਾ ਕੀਤਾ ਜੀ ਔਰ ਹਿਸਟਰੀ ਦੁਹਰਾ ਰਹੀ ਹੈ। 2014 ਚ ਜਦੋਂ ਹੁਣ ਅਮਰੀਕਨਾਂ ਔਰ ਨੈਟੋ ਵਾਲਿਆਂ ਨੇ ਨਿਕਲਣਾ ਤੇ ਇਹੀ ਤਾਲਿਬਾਨ ਜਿਹੜੇ ਨੇ ਉਹ ਵਾਪਸ ਕਾਬਲ ਤੇ ਹੀ ਨਹੀਂ ਸਾਰੇ ਅਫਗਾਨਿਸਤਾਨ ਤੇ ਕਾਬਜ਼ ਹੋਣਗੇ। ਜੀ ਇੱਕ ਵੱਡਾ ਹਿੱਸਾ 1/3 ਅਫਗਾਨਿਸਤਾਨ ਪਹਿਲਾਂ ਹੀ ਇਹਨਾਂ ਦੇ ਕੰਟਰੋਲ 'ਚ ਹੈ। ਜੀ ਸੋ ਇਹ ਵਰਲਡ ਹਿਸਟਰੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਇਹਦਾ ਪਹਿਲਾ ਸਵਾਲ ਹੈ, ਮੋਦੀ ਦੀ ਅੰਮ੍ਰਿਤਸਰ ਰੈਲੀ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਰਾ ਦਲਜੀਤ ਸਿੰਘ ਕੋਹਲੀ ਨੇ BJP ਚੋਂ ਸ਼ਾਮਲ ਹੋਣ ਦਾ ਐਲਾਨ ਕੀਤਾ। ਜੀ ਡਾਕਟਰ ਸਾਹਿਬ ਦੇਖੋ ਬੇਗੈਰਤੀ, ਇੱਕ ਭਰਾ ਜਿਹੜਾ ਹੈ ਬੇਗੈਰਤ ਹੋ ਕੇ ਉਹਨਾਂ ਦੇ ਪਹਿਲਾਂ ਨਰਸਿਮਹਾ ਰਾਓ ਫਿਰ ਸੋਨੀਆ ਗਾਂਧੀ ਦਾ ਜਿਹੜਾ ਆਗਿਆਕਾਰ ਬਣਿਆ ਰਿਹਾ, ਹੱਥ ਜੋੜ ਕੇ ਬੈਠਾ ਰਿਹਾ, ਖੂਬ 10 ਸਾਲ ਮੌਜਾਂ ਵੀ ਮਾਣੀਆਂ, ਕਦੇ ਕੋਈ ਚੋਣ ਜਿੱਤੀ ਨਹੀਂ, ਪ੍ਰਧਾਨ ਮੰਤਰੀ ਬਣਿਆ ਰਿਹਾ, ਅੱਖਾਂ ਬੰਦ ਕਰੀ ਰੱਖੀਆਂ, ਭਾਵੇਂ ਸਿੱਖ ਨਸਲ ਕੁਸ਼ੀ ਸੀ ਦੂਸਰਾ ਸੀ। ਹੁਣ ਦੂਸਰੇ ਭਰਾ ਨੂੰ ਲੱਗਦਾ ਹੈ ਕਿ ਜੀ ਇਹ ਉਧਰੋਂ ਤਾਂ ਕੁਝ ਨਿਕਲਣਾ ਨਹੀਂ, ਸ਼ਾਇਦ ਕਾਂਗਰਸ 'ਚ ਦਾ ਨਾ ਲੱਗੇ, ਤੇ ਜਾਂ ਇਹ ਹੈ ਵੀ ਭਰਾ ਨੇ ਕੋਈ ਬਹੁਤਾ ਪੱਠੇ ਨਹੀਂ ਪਾਏ ਹੋਣੇ। ਇਹ ਤਾਂ ਨਹੀਂ ਹੈ ਵੀ ਉਹਨੇ ਕੋਈ ਆਪਣੇ ਟੱਬਰ ਨੂੰ ਚੁੱਕਿਆ, ਇਹ ਤਾਂ ਗੱਲ ਠੀਕ ਹੈ। ਜੀ ਸੋ ਉਹਨੇ ਕਿਹਾ ਵੀ ਚਲੋ ਇੱਧਰ ਹੁਣ BJP ਹੈ, ਨਰਿੰਦਰ ਮੋਦੀ ਜਦੋਂ ਅੰਮ੍ਰਿਤਸਰ ਦੀ ਰੈਲੀ 'ਚ ਆਇਆ ਤੇ ਉੱਥੇ ਉਹਨੇ ਦਲਜੀਤ ਸਿੰਘ ਨੇ ਕਿਹਾ ਜੀ ਮੈਂ BJP ਦਾ ਲਾਇਲ ਸਿਪਾਹੀ ਹਾਂ ਜੀ ਔਰ ਕੰਮ ਕਰਾਂਗਾ। ਉਹਨੂੰ ਬੜਾ ਚੱਕਿਆ। ਬਾਦਲ ਨੇ ਵੀ ਕਿਹਾ ਜੀ ਦੇਖੋ ਕਿੰਨੀ ਵੱਡਾ ਕ੍ਰਿਸ਼ਮਾ ਹੋ ਗਿਆ। ਮੋਦੀ ਨੇ ਵੀ ਕਿਹਾ ਜੀ ਜਿਹੜਾ ਆਪਣੇ ਭਰਾ ਦਾ ਨੂੰ ਨਹੀਂ ਜਿਹੜਾ ਸੰਤੁਸ਼ਟ ਕਰ ਸਕਿਆ, ਉਹ ਕਿਹੋ ਜਿਹਾ ਸ਼ਾਸਨ ਸੀ, ਇਹ ਮਾਂ ਪੁੱਤਰ ਦਾ ਰਾਜ ਸੀ, ਨਹੀਂ ਰਾਹੁਲ ਔਰ ਸੋਨੀਆ ਦਾ। ਜੀ ਸੋ ਕੁੱਲ ਮਿਲਾ ਕੇ ਇਹਨੂੰ ਤੁਸੀਂ ਗਰੀਡ ਦੀ ਪੋਲਿਟਿਕਸ ਕਹੋ, ਆਚਰਣਹੀਨਤਾ ਦੀ ਪੋਲਿਟਿਕਸ ਕਹੋ, ਬਿਲਕੁਲ ਅਨਪ੍ਰਿੰਸੀਪਲਡ ਪੋਲਿਟਿਕਸ ਕਹੋ। ਜੇ ਸਿੱਖ ਹੈ, ਸਿਰ ਤੇ ਪੱਗ ਹੈ, ਜੇ ਚਲੋ ਤੁਹਾਨੂੰ ਇਹੀ ਲੱਗਦਾ ਵੀ ਕਾਂਗਰਸ ਡਿਸਸੈਟੀਸਫਾਈਡ ਹੈ, ਹੋਰ ਪੰਥਕ ਧਿਰਾਂ ਨਹੀਂ ਨੇ ਜਿਨ੍ਹਾਂ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਪਰ ਇਹ ਬੇਗੈਰਤੀ ਹੈ ਔਰ ਗਰੀਡ ਹੈ। ਹੁਣ ਉਹਨੂੰ ਕੋਈ ਪ੍ਰੋਮਿਸ ਕੀਤਾ ਹੋਣਾ, ਬਾਦਲ ਨੇ ਕੋਈ ਲਾਰਾ ਲਾਇਆ ਹੋਣਾ, ਬਾਦਲ ਨੇ ਜਾਂ ਅਰੁਣ ਜੇਤਲੀ ਨੇ ਕਿ ਤੂੰ ਜਰਾ ਆ ਜਾ, ਕਿਉਂਕਿ ਅਰੁਣ ਜੇਤਲੀ ਦੀ ਹਾਲਤ ਪਤਲੀ ਹੈ ਉੱਥੇ ਪਾਰਲੀਮੈਂਟਰੀ ਹਲਕੇ 'ਚ, ਵੀ ਇਹਦੇ ਆਉਣ ਨਾਲ ਬੂਸਟ ਮਿਲੇਗਾ। ਉਹਨੂੰ ਕਿਹਾ ਹੋਣਾ ਵੀ ਤੁਹਾਨੂੰ ਕੁਝ ਲਾ ਦੇਵਾਂਗੇ। ਇੰਨੀ ਕੁ ਕੀਮਤ ਹੈ ਇਹਨਾਂ ਦੀ। ਸੋ ਇਹ ਸਾਰਾ ਟੱਬਰ ਹੀ ਵਿਕਾਊ ਹੈ। ਉਹ ਕਾਂਗਰਸ ਦੇ ਹੱਥਾਂ 'ਚ ਵਿਕਿਆ ਰਿਹਾ। ਇਹਨੂੰ ਹੁਣ ਲੱਗਦਾ ਵੀ ਸ਼ਾਇਦ ਕੋਈ ਨਵਾਂ ਬਾਦਸ਼ਾਹ ਆਉਣ ਲੱਗਿਆ, ਇੱਥੋਂ ਕੋਈ ਵਟਿਆ ਜਾਏ, ਉਹਨੇ ਮੂੰਹ ਚੁੱਕ ਕੇ ਇੱਧਰ ਨੂੰ ਤੁਰ ਪਿਆ। ਸੋ ਇਹ ਔਕਾਤ ਹੈ ਇਸ ਕਦਰ ਜਿਹੜੇ ਵਿਕੇ ਹੋਏ ਲੋਕ ਹੁੰਦੇ ਨੇ ਉਹਨਾਂ ਦੀ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਜਿਵੇਂ ਅਸੀਂ ਹਫ਼ਤੇ 'ਚ ਇੱਕ ਦਿਨ ਲਗਭਗ ਕੋਸ਼ਿਸ਼ ਹੁੰਦੀ ਹੈ ਕਿ ਲਹਿੰਦੇ ਪੰਜਾਬ ਦੇ ਕਿਸੇ ਸ਼ਾਇਰ, ਸੂਫੀ ਜਾਂ ਦਾਨੇ ਦੀ ਲਿਖਤ ਨੂੰ ਆਧਾਰ ਬਣਾਈਏ ਆਪਣੇ ਥਾਟ ਦਾ। ਜੀ ਅੱਜ ਅਸੀਂ ਸ਼ਾਹ ਹੁਸੈਨ ਦਾ ਕਲਾਮ ਹੀ ਚੁਣਿਆ। ਜੀ ਜੀ ਉਹ ਲਿਖਦੇ ਨੇ, ਔਖੀ ਘੜੀ ਵਿਖੜਾ ਪਿੰਡ, ਰਾਹ ਫਕੀਰਾਂ ਦਾ ਲੰਮਾ, ਸਾਰੀ ਉਮਰ ਵੰਝਾਈਆ ਇਵੇਂ, ਕਰ ਕਰ ਕੂੜੇ ਕੰਮਾਂ, ਜਿਸ ਧਨ ਦਾ ਤੂੰ ਗਰਬ ਕਰੇਨੇ, ਸੋ ਨਾਲ ਨਾ ਚਲਸਨ ਦਮਾ, ਲੱਖਾਂ ਤੇ ਕਰੋੜਾਂ ਵਾਲੇ ਸੇ ਪੌਸਣ ਵਸ ਜਮਾ, ਆਉਂਦਿਆਂ ਥੋਂ ਸਦ ਬਲਿਹਾਰੀ,
ਜਿਉਂਦਿਆਂ ਥੋਂ ਘੁੰਮਾਂ, ਕਹਿ ਹੁਸੈਨ ਫਕੀਰ ਸਾਈਂ ਦਾ ਪੈਰ ਸਾਹਾਂ ਦੇ ਚੁੰਮਾਂ। ਜੀ ਕਿ ਇਹ ਜਿਹੜਾ ਫਕੀਰੀ ਦਾ ਰਸਤਾ ਹੈ, ਔਖੀ ਘਾਟੀ ਵਿਖੜਾ ਪੈਂਡਾ। ਜੀ ਜੀ ਇਹ ਘਾਟੀ ਬਹੁਤ ਔਖੀ ਹੈ ਤੇ ਪੈਂਡਾ ਬੜਾ ਵਿਖੜਾ ਹੈ। ਜਦੋਂ ਗੁਰੂ ਸਾਹਿਬ ਸਾਨੂੰ ਯਾਦ ਕਰਵਾਉਂਦੇ ਨੇ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਜੀ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾੜੋਂ ਨਿੱਕੀ, ਏਤ ਮਾਰਗ ਜਾਣ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਸੋ ਬਿਖਮ ਮਾਰਗ ਚੱਲਣਾ। ਜੀ ਸ਼ਾਹ ਹੁਸੈਨ ਕਹਿੰਦਾ ਔਖੀ ਘਾਟੀ ਵਿਖੜਾ ਪੈਂਡਾ, ਰਾਹ ਫਕੀਰਾਂ ਦਾ ਲੰਮਾ। ਕਿਉਂਕਿ ਸਾਰੀ ਜ਼ਿੰਦਗੀ ਫਕੀਰੀ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਕੋਈ ਚੋਲਾ ਪਾ ਲਿਆ ਜਾਂ ਫਟੇ ਕੱਪੜੇ ਨੇ ਜਾਂ ਲੀਰਾਂ ਪਾ ਲਈਆਂ ਜਾਂ ਕਾਲਾ ਚੋਗਾ ਪਾ ਲਿਆ। ਜੀ ਫਕੀਰ ਦਾ ਮਤਲਬ ਹੈ ਜੁੜਿਆ ਹੋਇਆ। ਫਾਰਸੀ ਦਾ ਸ਼ਬਦ ਹੈ ਕਿ ਜਿਹੜਾ ਨਿਰੰਕਾਰ ਦੇ ਨਾਲ ਜੁੜਿਆ ਹੋਇਆ, ਸੱਚ ਦੇ ਰਸਤੇ ਦਾ ਜਿਹੜਾ ਪਾਂਧੀ ਹੈ। ਜੀ ਤੇ ਕਿਉਂਕਿ ਜਿਹੜਾ ਸੱਚ ਤੇ ਖਲੋਤਾ ਹੈ, ਦੁਨੀਆ 'ਚ ਤਾਂ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਦੁਨੀਆ ਦਾ ਵਰਤਾਰਾ ਤਾਂ ਕੂੜ ਦਾ ਹੈ। ਸੋ ਜਿਹੜੇ ਸੱਚ ਦੇ ਰਸਤੇ ਤੇ ਚੱਲਣ ਵਾਲੇ ਨੇ, ਸਿਧਾਂਤ ਤੇ ਖਲੋ ਕੇ ਗੱਲ ਕਰਨ ਵਾਲੇ ਨੇ, ਉਹ ਮੁਸ਼ਕਲਾਂ 'ਚੋਂ ਲੰਘਣਗੇ ਹੀ ਲੰਘਣਗੇ। ਉਹਨਾਂ ਦੇ ਸਾਥੀ, ਉਹਨਾਂ ਦਾ ਟੱਬਰ ਵੀ ਨਹੀਂ ਖੁਸ਼ ਹੁੰਦਾ ਬਹੁਤ ਵਾਰੀ। ਜੀ ਜੀ ਟੱਬਰ ਨੂੰ ਹੀ ਸਭ ਤੋਂ ਪਹਿਲਾਂ ਪ੍ਰੋਬਲਮ ਤਾਂ ਉੱਥੋਂ ਸ਼ੁਰੂ ਹੁੰਦੀ। ਉਹ ਕਹਿਣਗੀਆਂ ਬੀਬੀਆਂ ਕਿ ਜੀ ਆਹ ਦੇਖੋ ਫਲਾਣਾ ਜਿਹੜਾ ਹੈ ਉਹ ਵੀ ਕਲਰਕ ਲੱਗਾ ਹੈ ਤੁਹਾਡੇ ਬਰਾਬਰ, ਉਹਦਾ ਵੇਖੋ ਕਿੰਨਾ ਸੋਹਣਾ ਘਰ ਹੈ, ਫਰਨੀਚਰ ਕਿੱਥੋਂ ਲਿਆਂਦਾ ਉਹਨਾਂ ਨੇ, ਦੂਜਾ ਕੀਤਾ, ਆਹ 2 ਟੁੱਟੀਆਂ ਕੁਰਸੀਆਂ ਜਦੋਂ ਦੀ ਮੈਂ ਵਿਆਹੀ ਆਈ ਹਾਂ ਇਹੀ ਦੇਖੀਆਂ, ਤੀਜੀ ਕੁਰਸੀ ਨਹੀਂ ਜੁੜੀ ਤੁਹਾਨੂੰ। ਹੁਣ ਇਹ ਜਿਹੜੀ ਲੜਾਈ ਹੈ ਇਮਾਨ ਦਾ, ਇਹ ਵੀ ਫਕੀਰੀ ਹੈ। ਜਦੋਂ ਤੁਸੀਂ ਇਮਾਨਦਾਰੀ ਦਾ ਜੀਵਨ ਜਿਉਂਦੇ ਹੋ, ਇਸ ਰਸਤੇ ਤੇ ਤੁਰਦੇ ਹੋ, ਇਹੀ ਪਾਰਟ ਹੁੰਦਾ ਜੀ। ਸਾਰੀ ਉਮਰ ਵੰਜਾਈ ਆ ਇਵੇਂ ਕਰ ਕਰ ਕੂੜੇ ਕੰਮਾਂ। ਇਹ ਸਾਰੀ ਉਮਰ ਕੂੜੇ ਕੰਮਾਂ 'ਚ ਅਸੀਂ ਲੋਭ ਦੇ ਵਿੱਚ ਗੁਜ਼ਾਰ ਦਿੰਦੇ ਹਾਂ ਕਿ ਜਿਸ ਪੈਸੇ ਦਾ ਅਸੀਂ ਗਰਬ ਕਰਦੇ ਹਾਂ, ਸੋ ਨਾਲ ਨਾ ਚਲਸਨ ਦਮਾਂ। ਦਮ ਸਾਹ ਨੂੰ ਕਹਿੰਦੇ ਨੇ ਕਿ ਤੇਰੇ ਸਾਹ ਦੇ ਨਾਲ ਤੇ ਨਹੀਂ ਪੈਸੇ ਨੇ ਜਾਣਾ। ਜਿੱਦਣ ਸਾਹ ਟੁੱਟ ਗਿਆ ਉਦੋਂ ਮੁੱਕ ਗਿਆ ਸਾਰਾ ਕੁਝ, ਇੱਥੇ ਰਹਿ ਗਿਆ। ਫਿਰ ਪਿੱਛੋਂ ਡਰਾਮੇ ਜੇ ਕਰ ਖੁਰ ਲੈਂਦੇ ਨੇ, ਰੋ ਰਾ ਕੇ ਮੁੱਕ ਜਾਂਦਾ। ਫਿਰ ਸ਼ੁਰੂ ਹੋ ਜਾਂਦਾ ਕਿ ਕਿਹੜੀ ਪ੍ਰਾਪਰਟੀ, ਕਿਹਦੀ ਕਮਰਾ, ਕਿਹੜਾ ਕਿਹਨੇ ਸਾਹਮਣੇ, ਬੈਂਕ 'ਚ ਕਿੱਥੇ ਨੇ, ਕਿਹੜੇ ਕਿਹੜੇ ਬੈਂਕ ਨੇ। ਫਿਰ ਉਹ ਮੁੰਡੇ ਲੜਦੇ ਨੇ, ਕੁੜੀਆਂ ਲੜਦੀਆਂ ਨੇ, ਫਿਰ ਅਦਾਲਤਾਂ 'ਚ ਜਾਂਦੇ ਨੇ। ਜੀ ਜੀ ਫਿਰ ਪੰਚਾਇਤਾਂ ਬਹਿੰਦੀਆਂ ਕਿ ਜੀ ਕਰੋ ਸਾਡਾ ਹਿਸਾਬ ਕਰਾਓ, ਤੇ ਉਹ ਸਾਰੀ ਉਮਰ ਇਕੱਠੀ ਕਰਨ ਤੇ ਰਹਿੰਦਾ। ਵੀ ਅਲਟੀਮੇਟਲੀ ਸ਼ਾਹ ਹੁਸੈਨ ਕਹਿੰਦੇ ਨੇ ਵੀ ਕੌਣ ਨਾਲ ਲੈ ਕੇ ਗਿਆ, ਲੱਖਾਂ ਤੇ ਕਰੋੜਾਂ ਵਾਲੇ ਸੇ ਪੌਸਨ ਵਸ ਜਮਾ। ਜਮਦੂਤਾਂ ਦਾ ਹੀ ਵਸ ਪੈਣਾ ਹੈ, ਭਾਵੇਂ ਲੱਖਾਂ ਨੇ ਜਾਂ ਕਰੋੜਾਂ ਨੇ। ਆਉਂਦਿਆਂ ਤੋਂ ਸਦ ਬਲਿਹਾਰੀ, ਜਾਉਂਦਿਆਂ ਸੋ ਘੁੰਮਾ। ਕਿ ਜਦੋਂ ਜਿਹੜਾ ਆਉਂਦਾ ਹੈ ਅਸੀਂ ਬੜੀਆਂ ਖੁਸ਼ੀਆਂ ਮਨਾਉਂਦੇ, ਜਦੋਂ ਜਾਂਦਾ ਉਹਨੂੰ ਕੌਣ ਕਹਿੰਦਾ? ਉਹਨੂੰ ਕਹਿੰਦਾ ਵੀ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਉਹ ਇਹਨੂੰ ਦਫਨਾ ਦਿਓ ਜਾਂ ਇਹਨੂੰ ਇਹਦਾ ਸੰਸਕਾਰ ਕਰ ਦਿਓ। ਸੋ ਕਹਿ ਹੁਸੈਨ ਫਕੀਰ ਸਾਈਂ ਦਾ ਪੈਰ ਸਾਹਾਂ ਦੇ ਚੁੰਮਾ। ਕਿ ਅਲਟੀਮੇਟਲੀ ਉਹੀ ਜਿਹੜਾ ਸਾਹ ਆ ਗਿਆ ਉਹੀ ਹੈ, ਜਿਹੜਾ ਨਹੀਂ ਆਇਆ ਹੋ ਆਦਮੀ ਹਾਂ ਇੱਕਦਮ ਹੀ। ਕਿ ਵੀ ਜੇ ਸਾਹ ਹੈ ਤਾਂ ਆਦਮੀ ਹੈ, ਨਹੀਂ ਹੈ ਤਾਂ ਫਿਰ ਚੱਕ ਲੋ ਹੋ ਜਾਏਗੀ। ਜਦ ਉੱਡ ਗਿਆ ਭੌਰ ਵਜੂਦ ਚੋਂ, ਫਿਰ ਚੱਕ ਲੋ ਜੀ, ਚਲੋ ਚਲੋ ਚਲੋ, ਲੇਟ ਨਾ ਕਰੋ, ਸੂਰਜ ਛੁਪਣ ਤੇ ਆ ਗਿਆ। ਇੰਨੀ ਕੀ ਦੌੜ ਹੈ। ਪਰ 19 ਕੁ ਦੌੜ ਲਈ ਕਿਵੇਂ ਅਸੀਂ ਸਾਰੀ ਜ਼ਿੰਦਗੀ ਕੂੜ ਦੇ ਵਿੱਚ ਗੁਜ਼ਾਰਦੇ ਹਾਂ, ਕਿਵੇਂ ਅਸੀਂ ਆਪਣਿਆਂ ਦਾ ਹੱਕ ਖੋਹਦੇ ਹਾਂ, ਕਿਵੇਂ ਝੂਠ ਦੇ ਆਧਾਰ ਦੇ ਉੱਤੇ ਜਿਉਂਦੇ ਹਾਂ, ਕਿਵੇਂ ਸਵੇਰ ਤੋਂ ਸ਼ਾਮ ਤੱਕ ਮਾਰਾ ਮਾਰੀ ਪਈ ਹੈ। ਕਦੇ ਇਹ ਕਿਸੇ ਨੂੰ 2 ਰੋਟੀਆਂ ਚੈਨ ਦੀਆਂ ਖਾਣੀਆਂ, ਜਿਹੜੇ ਵੱਡੇ ਵੱਡੇ ਤੁਸੀਂ ਅਮੀਰ ਗਿਣਦੇ ਹੋ, ਜਿਨ੍ਹਾਂ ਦੇ ਪਿੱਛੇ ਬਹੁਤੇ ਅਮੀਰ ਬਣਨਾ ਚਾਹੁੰਦੇ ਨੇ। ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਵੱਡੇ ਵੱਡੇ ਜੋ ਦੀਸੇ ਲੋਕ, ਤਿੰਨ ਕੋ ਵਿਆਪੇ ਚਿੰਤਾ ਰੋਗ। ਸਭ ਕੈਪਸੂਲ ਖਾ ਕੇ ਸੌਂਦੇ ਨੇ, ਟ੍ਰੈਂਕੁਲਾਈਜ਼ਰ ਖਾ ਕੇ, ਸੈਡੇਟਿਵਸ ਲੈ ਕੇ, ਨੀਂਦ ਨਹੀਂ ਆਉਂਦੀ। ਤੇ ਜੇ ਰੱਬ ਦੀ ਯਾਦ ਹੈ ਫਿਰ ਇਹ ਹੋਏਗਾ ਕਿ ਫਰੀਦਾ ਰੁੱਖੀ ਸੁੱਖੀ ਖਾਏ ਕੇ, ਠੰਡਾ ਪਾਣੀ ਪੀਓ, ਵੇਖ ਪਰਾਈਆਂ ਚੋਪੜੀਆਂ ਨਾ ਤਰਸਾਵੇ ਜੀਓ। ਇੱਕ ਲਾਈਫ ਸਟਾਈਲ ਉਹ ਹੈ ਫਕੀਰਾਂ ਦਾ। ਤੇ ਇੱਕ ਉਹ ਹੈ ਕਿ ਭਾਈ ਦੌੜੀ ਜਾਓ ਦੌੜੀ ਜਾਓ ਦੌੜੀ ਜਾਓ, ਸਹਿਜ ਖੱਟੇ ਲੱਖ ਕੋ ਉਠਤਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਸੋ ਇਹ ਅੱਜ ਦਾ ਥਾਟ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿ ਸ਼੍ਰੀ ਅਕਾਲ, ਮੈਂ ਅਮਰਵੀਰ ਸਿੰਘ TV 84 ਹੈਡਲਾਈਨ ਨਿਊਜ਼ ਦੇ ਨਾਲ ਅੱਜ ਦਿਨ ਸੋਮਵਾਰ 28 ਅਪ੍ਰੈਲ 2014 ਨੂੰ ਲੈ ਕੇ ਹਾਜ਼ਰ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਖਡੂਰ ਸਾਹਿਬ ਤੋਂ ਕੈਂਡੀਡੇਟ ਸਿਮਰਨਜੀਤ ਸਿੰਘ ਮਾਨ ਆਪਣੀ ਇਲੈਕਸ਼ਨ ਕੈਂਪੇਨ ਨੂੰ ਪੂਰੇ ਜੋਸ਼ ਨਾਲ ਲੀਡ ਕਰ ਰਹੇ ਹਨ। ਪਿੰਡ-ਪਿੰਡ 'ਚ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤਰਨਤਾਰਨ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਾਂਗਰਸ ਤੇ ਅਕਾਲੀ ਦਲ ਦੇ ਕੈਂਡੀਡੇਟਸ ਨੂੰ ਚੋਰ ਦੱਸਦਿਆਂ ਕਿਹਾ ਕਿ ਇਹ ਮਿਡਲ ਪਾਸ ਸਿਰਫ ਪੈਸੇ ਇਕੱਠੇ ਕਰ ਰਹੇ ਹਨ, ਇਹ ਪਾਰਲੀਮੈਂਟ 'ਚ ਜਾ ਕੇ ਕੁਝ ਨਹੀਂ ਬੋਲ ਸਕਦੇ। ਜ਼ਿਕਰਯੋਗ ਹੈ ਕਿ ਮਾਨ ਇਸ ਹਲਕੇ ਤੋਂ 1999 'ਚ ਭਾਰੀ ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਮਜੀਠੀਆ ਵੱਲੋਂ ਅਰੁਣ ਜੇਤਲੀ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਨੂੰ ਬਦਲਣ ਦੇ ਮਾਮਲੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਕਹਿਣਾ ਕਿ ਇਹ ਮਹਿਜ਼ ਜ਼ੁਬਾਨ ਦਾ ਫਿਸਲਣਾ ਹੈ ਤੇ ਬਾਦਲ ਵੱਲੋਂ ਮਜੀਠੀਆ ਨੂੰ ਕਲੀਨ ਚਿੱਟ ਦੇਣ ਦਾ ਅੰਮ੍ਰਿਤਸਰ ਤੋਂ ਕਾਂਗਰਸ ਕੈਂਡੀਡੇਟ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਉਹਨਾਂ ਇਲਜ਼ਾਮ ਲਾਇਆ ਕਿ ਬਾਦਲ ਮਜੀਠੀਆ ਨੂੰ ਬਚਾਉਣ ਲਈ ਜਥੇਦਾਰ ਸਾਹਿਬਾਨਾਂ ਨੂੰ ਸਿਗਨਲ ਦੇ ਰਹੇ ਹਨ। ਇਸ ਇਨਸੀਡੈਂਟ ਤੋਂ ਬਾਅਦ ਮਜੀਠੀਆ ਖਿਲਾਫ ਵਿਦੇਸ਼ਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਉਚਾਰੀ ਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ 'ਚ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਨੇ ਬਿਕਰਮਜੀਤ ਮਜੀਠੀਆ ਨੂੰ ਤਨਖਾਹੀਆ ਕਰਾਰ ਦਿੰਦਿਆਂ ਹੁਕਮਨਾਮਾ ਜਾਰੀ ਕੀਤਾ ਹੈ ਤੇ ਕਿ ਕੋਈ ਇਸ ਦੇ ਮੱਥੇ ਨਾ ਲੱਗੇ। ਬਿਆਨ 'ਚ ਕਿਹਾ ਗਿਆ ਹੈ ਕਿ ਅਰੁਣ ਜੇਤਲੀ ਦੀ ਚਾਪਲੂਸੀ ਕਰਨ ਲਈ ਨਿਸ਼ਚੈ ਕਰ ਆਪਣੀ ਜੀਤ ਕਰੋ ਦੀ ਥਾਂ ਮਜੀਠੀਆ ਨੇ ਨਿਸ਼ਚੈ ਕਰ ਅਰੁਣ ਜੇਤਲੀ ਕੀ ਜੀਤ ਕਰੋ ਬੋਲ ਕੇ ਇੱਕ ਆਮ ਆਦਮੀ ਦਾ ਨਾਂ ਬਾਣੀ 'ਚ ਪਾ ਕੇ ਬੇਅਦਬੀ ਕੀਤੀ ਹੈ, ਜਿਸ ਕਾਰਨ ਸਮੁੱਚੇ ਸਿੱਖ ਜਗਤ ਅੰਦਰ ਰੋਸ਼ ਹੈ। ਇੰਡੀਅਨ ਸੁਪਰੀਮ ਕੋਰਟ ਨੇ ਸਾਲ 2000 'ਚ ਹੋਏ ਲਾਲ ਕਿਲੇ ਤੇ ਹਮਲੇ ਦੇ ਮੁੱਖ ਦੋਸ਼ੀ ਮੁਹੰਮਦ ਆਰਿਫ ਦੀ ਮੌਤ ਦੀ ਸਜ਼ਾ ਨੂੰ ਲਾਗੂ ਕਰਨ ਤੇ ਅੱਜ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਡਿਬੇਟ ਲਈ ਐਪਲੀਕੇਸ਼ਨ ਨੂੰ ਕਨਸਟੀਟਿਊਸ਼ਨਲ ਬੈਂਚ ਕੋਲ ਭੇਜ ਦਿੱਤਾ ਹੈ। 22 ਦਸੰਬਰ 2000 ਦੀ ਰਾਤ ਨੂੰ ਹੋਏ ਹਮਲੇ 'ਚ ਲਸ਼ਕਰ ਦੇ 6 ਅੱਤਵਾਦੀ ਸ਼ਾਮਲ ਸਨ, ਜਿਨ੍ਹਾਂ ਨੇ ਕਿਲੇ ਅੰਦਰ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ 'ਚ 3 ਵਿਅਕਤੀਆਂ ਦੀ ਮੌਤ ਹੋ ਗਈ ਸੀ। ਭੜਕਾਊ ਭਾਸ਼ਣ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਬੀਜੇਪੀ ਨੇਤਾ ਗਿਰੀਰਾਜ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਸੋਮਵਾਰ ਨੂੰ ਖਾਰਜ ਕਰ ਦਿੱਤੀ ਗਈ। ਬੀਤੇ ਦਿਨੀ ਭੜਕਾਊ ਭਾਸ਼ਣ ਮਾਮਲੇ 'ਚ ਗਿਰੀਰਾਜ ਖਿਲਾਫ ਬੋਕਾਰੋ ਦੀ ਅਦਾਲਤ ਨੇ ਨਾਨ ਬੇਲੇਬਲ ਵਾਰੰਟ ਜਾਰੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਪਟਨਾ ਦੀ ਅਦਾਲਤ ਨੇ ਇਸ ਮਾਮਲੇ 'ਚ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਵਰਣਨਯੋਗ ਹੈ ਕਿ ਬੀਜੇਪੀ ਨੇਤਾ ਨੇ ਮੋਦੀ ਖਿਲਾਫ ਵੋਟ ਪਾਉਣ ਵਾਲਿਆਂ ਨੂੰ ਪਾਕਿਸਤਾਨ ਭੇਜਣ ਦੀ ਧਮਕੀ ਦਿੱਤੀ ਸੀ। ਬੀਜੇਪੀ ਦੇ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਨਰਿੰਦਰ ਮੋਦੀ ਨੇ ਚੇਤਾਵਨੀ ਦਿੱਤੀ ਹੈ ਕਿ ਸਾਡੀ ਸਰਕਾਰ ਆਉਣ ਤੇ ਬੰਗਲਾਦੇਸ਼ੀਆਂ ਨੂੰ ਵਾਪਸ ਭੇਜਿਆ ਜਾਵੇਗਾ। ਬੰਗਾਲ ਦੇ ਸ਼੍ਰੀ ਰਾਮਪੁਰ 'ਚ ਰੈਲੀ ਦੌਰਾਨ ਉਹਨਾਂ ਮਮਤਾ ਬੈਨਰਜੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਵੋਟ ਬੈਂਕ ਦੀ ਸਿਆਸਤ ਲਈ ਬੰਗਲਾਦੇਸ਼ੀਆਂ ਲਈ ਪਲਕਾਂ ਵਿਛਾ ਰਹੀ ਹੈ। ਫਰਵਰੀ ਵਿੱਚ ਹਿੰਦੂ ਤੇ ਮੁਸਲਿਮ ਮਾਈਗ੍ਰੈਂਟਸ ਮੋਦੀ ਵੱਲੋਂ ਫਰਕ ਕੀਤੇ ਜਾਣ ਕਾਰਨ ਵਿਵਾਦ ਖੜਾ ਹੋਇਆ ਸੀ। ਹੁਣ ਇੱਕ ਵਾਰ ਫਿਰ ਮੋਦੀ ਦਾ ਘੱਟ ਗਿਣਤੀ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਵੇਖਦੇ ਰਹੋ TV 84। ਸਤਿ ਸ਼੍ਰੀ ਅਕਾਲ।